ਸਾਹਿਬ ਵੀ ਸ਼ਾਨ ਸਰਦਾਰ ਲੱਗਦੇ ਆ ਜੀ। ਪੰਜਾਬੀ ਹਾਂ ਬਿਲਕੁਲ ਜੀ ਬਿਲਕੁਲ। अस्सलाम वालेकुम, सत श्री अकाल, प्रणाम जी। एक पिंड पंजाब दा चैनल की टीम के नाल अज जुड़े हुए हैं जी जरनैल सिंह चीमा साहब, जिहड़ा कि चढ़ते पंजाब तो जिला जलंधर तहसील नकोदर पिंड मैहतपुर चों आए हैं जी। साडे अज दफ्तर दे विच आए हैं जी। अज इन्हां नाल गलबात करते हैं। खुला वीज़ा लैके आए सीगे कि इन्हां नूं पाकिस्तान दे विच स्पॉन्सर किन्हां ने कीता और पाकिस्तान आउण दा इन्हां दा तजर्बा कैसा रहा जी। सत श्री अकाल जी। बस सत श्री अकाल जी, सत श्री अकाल। बहुत वधिया जी, बहुत वधिया। मैं ना पुछो कुछ ना, बह जा भी पी गए बह जा भी पी। चढ़ते पंजाब चों लैंदे पंजाब च आए हैं, की फर्क महसूस किया जी? बहुत ज़्यादा जी। अच्छा, बहुत ज़्यादा। ਜਿਹੜਾ 30-35 ਸਾਲ ਪਿੱਛੇ ਸੀ ਨਾ ਪੰਜਾਬ 'ਚ, ਉਹ ਅੱਜ ਵੀ ਇੱਥੇ ਹੈਗਾ ਜੀ। ਇੱਥੇ ਅੱਜ ਵੀ ਹੈਗਾ, ਉਹ ਇੱਥੇ ਅੱਜ ਵੀ ਹੈਗਾ ਵੇ। ਲੋਕ ਕਲਚਰ ਨਾਲ ਜੁੜੇ ਨੇ। ਬੱਚੇ ਜਿਹੜੇ ਅਸੀਂ ਜਦੋਂ ਕੋਈ ਆਉਂਦਾ ਸੀ ਤਾਂ ਮਗਰ ਭੱਜਦੇ, ਉੱਦਾਂ ਹੀ ਬੱਚੇ ਆਉਂਦੇ ਨੇ। ਬਹੁਤ ਵਧੀਆ ਚੀਜ਼ ਹੈ ਜਿਹੜੀ ਇਹ ਲੱਗੀ ਆ। ਅਤੇ ਖਾਸ ਕਰ ਸਾਨੂੰ ਇਸ ਕਰਕੇ ਆ ਵੀ ਅਸੀਂ ਗਏ ਇੱਥੋਂ, ਸਾਡੇ ਬਜ਼ੁਰਗ ਸਦੀਆਂ ਤੋਂ ਰਹਿੰਦੇ ਸੀ ਅਤੇ ਸਾਨੂੰ ਹੋਰ ਵੀ ਪਿਆਰਾ ਲੱਗਦਾ। ਆਪਣਾ ਪਿਛੋਕੜ ਇੱਥੇ ਪਾਕਿਸਤਾਨ 'ਚ ਹੀ ਸੀਗਾ? ਸਾਡਾ ਪਾਕਿਸਤਾਨ ਸੀ ਜੀ, ਜ਼ਿਲ੍ਹਾ ਲਹਿਰਪੁਰ, ਅੱਛਾ, ਤਹਿਸੀਲ ਚੱਕ ਝੁਮਰਾ, ਅਤੇ ਪਿੰਡ ਸੀ 159 ਚੱਕ, ਪਿੰਡ 159 ਚੱਕ ਚੀਮਾ ਭੋਪਾਲ ਵਾਲੇ। ਹਾਂਜੀ, ਚੀਮਾ ਭੋਪਾਲ ਵਾਲਾ ਜੀ। ਕਿਉਂਕਿ ਅਸੀਂ ਭੋਪਾਲ ਵਾਲੇ ਤੋਂ ਉੱਠ ਕੇ ਆਏ ਸੀ 1800 ਕਿਸੇ ਈਸਵੀ ਨੂੰ। ਸਿਆਲਕੋਟ ਜਦੋਂ 12 ਆਬਾਦ ਹੋਈਆਂ, ਸਾਡੀ ਸਿਆਲਕੋਟ ਜੀ ਜ਼ਮੀਨ ਹੈਗੀ ਸੀ ਅਤੇ ਇੱਥੇ ਫਿਰ ਮਰਬੇ ਮਿਲ ਕੇ ਆ ਕੇ ਇਹਦੇ 'ਚ ਪਿੰਡ 159 ਚੱਕ ਜੀ। ਕਿੰਨੇ ਦਿਨ ਹੋ ਗਏ ਇੱਥੇ ਆਇਆ ਨੂੰ ਜੀ? ਸਾਨੂੰ 4 ਦਿਨ ਹੋ ਗਏ ਜੀ। ਅੱਛਾ, 4 ਦਿਨ ਤਾਂ ਫਿਰ ਦਿਨ ਰਾਤ ਦਾ ਕੋਈ ਪਤਾ ਨਹੀਂ ਲੱਗਾ ਹੋਣਾ? ਨਹੀਂ ਜੀ, ਨਹੀਂ, ਬਿਲਕੁਲ ਨਹੀਂ। ਦਿਨ ਰਾਤ ਦਾ ਕੋਈ ਪਤਾ ਨਹੀਂ, ਕਿਸੇ ਕਿਸਮ ਦਾ ਕੋਈ ਪਤਾ ਨਹੀਂ। ਅੱਛਾ, ਜੋ ਲੋਕੀ ਨਾ ਲੋਕਾਂ ਨੂੰ ਇੱਕ ਗਲਤ ਵਹਿਮ ਹੈ, ਮੇਰੇ ਵੱਲੋਂ ਸਪੈਸ਼ਲ ਆ, ਕਿਸੇ ਨੂੰ ਗਲਤ ਵਹਿਮ ਹੈ ਕਿ ਉੱਥੇ ਆ ਜਾਂ ਉਹ ਹੈ ਜਾਂ ਵੀਜ਼ਾ ਲੱਗ ਜਾਏਗਾ ਅਤੇ ਮੁੜ ਕੇ ਕਿਸੇ ਕੰਟਰੀ ਨਹੀਂ ਜਾ ਸਕਦੇ, ਬਿਲਕੁਲ ਝੂਠ ਆ। ਮੈਂ ਖੁਦ ਵੀਜ਼ੇ ਲਏ ਹੋਏ ਨੇ, ਮੈਂ ਤੁਹਾਨੂੰ ਲਵਾ ਕੇ ਵੀ ਵਿਖਾ ਦਿਆਂਗਾ ਔਰ ਲੱਗੇ ਵੀ ਵਿਖਾ ਦਿਆਂਗਾ। ਆਪਣੇ ਚੀਮਾ ਸਾਹਿਬ ਇੱਕ ਹੋਰ ਆਉਂਦੇ, ਉਹਨਾਂ ਦੇ ਪਾਸਪੋਰਟ 'ਤੇ ਲੱਗੇ ਵੀ ਨੇ। ਜਦ ਇੱਥੋਂ ਦੇ ਲੋਕ ਜਿਨ੍ਹਾਂ ਦਾ ਪਾਸਪੋਰਟ ਪਾਕਿਸਤਾਨੀ ਆ, ਉਹ ਬਾਹਰਲੇ ਕੰਟਰੀ ਜਾਂਦੇ, ਸਾਡਾ ਉਹਨਾਂ ਦਾ ਕੀ ਰੌਲਾ? ਅਗਰ ਇਹ ਤਾਂ ਮੰਨੀਏ ਕਿ ਪਾਕਿਸਤਾਨ ਦਾ ਵੀਜ਼ਾ ਨਹੀਂ ਮਿਲੇਗਾ ਜਾਂ ਹਿੰਦੁਸਤਾਨ ਦਾ ਨਹੀਂ ਮਿਲੇਗਾ, ਬਾਹਰਲੀ ਕੰਟਰੀ ਦਾ ਕੋਈ ਰੌਲਾ ਹੀ ਨਹੀਂਗਾ। ਤਾਂ ਇਹ ਬਿਲਕੁਲ ਝੂਠ ਹੈ ਕਿ ਲੋਕ ਆਉਣ, ਵੱਧ ਤੋਂ ਵੱਧ ਆਉਣ। ਬਹੁਤ ਜ਼ਿਆਦਾ ਪਿਆਰ ਜੇ ਬੇਅੰਤ। ਆਪਣੀ ਜਗ੍ਹਾ ਵੇਖੋ, ਆ ਕੇ ਬਾਬੇ ਨਾਨਕ ਨੂੰ ਮਿਲੋ, ਆ ਕੇ ਸੱਚੇ ਸੌਦੇ ਆਵੋ, ਪੰਜਾ ਸਾਹਿਬ ਜਾਵੋ। ਅੱਗੋਂ ਜਿਹੜੇ ਭਰਾ ਨੇ ਮੂਨ ਗੇਲਣੀ ਨੇ, ਆਪਣੇ ਅਮਰ ਜੀ ਗੁੱਜਰ ਸਾਹਿਬ ਨੇ ਜਿਹਨੇ ਪੇਪਰ ਭੇਜੇ ਨੇ, ਬਹੁਤ ਵੱਧ, ਬਹੁਤ ਹੀ ਹਰ ਇੱਕ ਬੰਦਾ ਵੱਧ ਤੋਂ ਵੱਧ। ਔਰ ਲੋਕਾਂ ਨੂੰ ਇੰਨਾ ਕੁ ਪਿਆਰ ਆ, ਸੜਕ 'ਤੇ ਜਾਂਦਿਆਂ ਵੀ ਪੁੱਛ ਰਹੇ ਨੇ ਤੁਸੀਂ ਕਿਹੜੇ ਪਿੰਡ ਤੋਂ ਹੋ? ਕਿਉਂ? ਉਹਨਾਂ ਨੂੰ ਇਹ ਹੈ ਕਿ ਸ਼ਾਇਦ ਕੋਈ ਸਾਡੇ ਪਿੰਡ ਦਾ ਨਿਕਲ ਆਵੇ। ਅਤੇ ਜ਼ਰੂਰੀ ਮੈਂ ਕਹਾਂਗਾ ਕਿ ਜਿਹੜੇ ਬੰਦੇ 60 ਸਾਲ ਦੇ ਹੋ ਗਏ ਨਾ, ਉਹਨਾਂ ਨੂੰ ਵੀਜ਼ੇ ਇਸ ਹਿਸਾਬ ਨਾਲ ਦਿੱਤੇ ਜਾਣ ਜਿੱਦਾਂ ਕੋਈ ਆਇਡੈਂਟੀ ਕਾਰਡ ਜਿਹਾ ਹੋਵੇ, ਉਹ ਆ ਜਾਣ, ਚਲੇ ਜਾਣ। ਉਹਨਾਂ ਨੂੰ ਔਨ ਅਰਾਈਵਲ ਵੀਜ਼ਾ ਮਿਲਣਾ? ਹਾਂਜੀ, ਹਾਂਜੀ। ਜਾਂ ਫਿਰ ਉਹ ਅੰਮ੍ਰਿਤਸਰ ਹੀ ਹੋਵੇ, ਬਾਰਡਰ 'ਤੇ ਵੀਜ਼ਾ ਮਿਲੇ, ਉਹ ਚਲੇ ਜਾਣ, ਆ ਜਾਣ। ਅਤੇ ਬਹੁਤ ਚੰਗੀ ਗੱਲ ਆ ਦੋਵਾਂ ਗੌਰਮੈਂਟਾਂ ਵਾਸਤੇ, ਅਤੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਆ। ਜਿਹੜੇ ਇੱਧਰੋਂ ਉੱਜੜ ਕੇ ਉੱਧਰ ਗਏ ਨੇ ਜਾਂ ਉੱਧਰੋਂ ਉੱਜੜ ਕੇ ਇੱਧਰ ਆਏ ਨੇ, ਉਹਨਾਂ ਵਾਸਤੇ ਬਹੁਤ ਹੀ ਜ਼ਰੂਰੀ ਕਰਨਾ ਚਾਹੀਦਾ। ਕਰਨਾ ਤਾਂ ਸਾਰਿਆਂ ਵਾਸਤੇ ਚਾਹੀਦਾ, ਪਰ ਉਹਨਾਂ ਵਾਸਤੇ ਹੋਰ ਵੀ ਜ਼ਰੂਰੀ ਹੋ ਜਾਂਦਾ ਆਪਣਾ ਪਿੰਡ, ਆਪਣੀ ਮਾਂ ਦਾ ਪਿੰਡ, ਆਪਣੇ ਪਿਓ ਦਾ ਪਿੰਡ, ਕਿਉਂਕਿ ਸਾਡਾ ਸਾਰਾ ਪਰਿਵਾਰ ਹੀ ਇੱਧਰੋਂ ਉੱਜੜ ਕੇ ਉੱਧਰ ਗਏ ਨੇ। ਅਸੀਂ ਨਨਕਾਣਾ ਸਾਹਿਬ ਵੀ ਇਹ ਜਦੋਂ ਵੀਡੀਓ ਕਰਨ ਗਏ ਸੀ, ਉੱਥੇ ਅਪੀਲ ਕੀਤੀ ਸੀ ਗੌਰਮੈਂਟ ਆਫ ਪਾਕਿਸਤਾਨ ਦੇ ਨਾਲ ਕਿ ਜਿਹੜੇ ਬੰਦੇ ਇੱਥੇ ਨਨਕਾਣਾ ਸਾਹਿਬ ਸੀਨੀਅਰ ਸਿਟੀਜ਼ਨ ਆ ਨਾ, ਜਿਹੜੇ ਸਿਆਣੀ ਉਮਰ ਦੇ, ਉਹਨਾਂ ਨੂੰ ਇੰਨਾ ਕੁ ਇਜਾਜ਼ਤ ਹੋਣੀ ਚਾਹੀਦੀ ਆ, ਕੋਈ ਪਰਮਿਟ ਲੈਟਰ ਦੇਣਾ ਚਾਹੀਦਾ ਕਿ ਉਹ ਇੱਥੇ ਆ ਗਏ ਆ ਤਾਂ ਚੱਲ ਆਪਣੇ ਮਾਂ ਪਿਓ ਦਾ ਜਿਹੜਾ ਪਿੰਡ ਸੀ ਉਹ ਵੀ ਜਾ ਕੇ ਦੇਖ ਲੈਣ। ਕਿਉਂਕਿ ਇਹ ਖਿੱਚ ਜਿਹੜੀ ਨਾ, ਉਹ ਹੀ ਬੰਦਾ ਮਹਿਸੂਸ ਕਰ ਸਕਦਾ ਜਿਹੜਾ ਉੱਜੜ ਕੇ ਗਿਆ ਜਾਂ ਆਇਆ। ਆਮ ਜਿਹੜੇ ਰਹਿਣ ਵਾਲੇ ਬੰਦੇ ਸ਼ਾਇਦ ਇਸ ਚੀਜ਼ ਨੂੰ ਇੰਨੀ ਨਾ ਫੀਲ ਕਰਨ, ਲੇਕਿਨ ਇੱਕ ਬੰਦਾ ਇੰਨਾ ਬਿਲਕੁਲ ਨੇੜੇ ਆ ਕੇ ਉਹ ਆਪਣੇ ਘਰ ਤੱਕ ਜਾਂ ਆਪਣੇ ਮਾਂ ਪਿਓ ਦੇ ਜਿਹੜੇ ਜਿੱਥੋਂ ਉੱਜੜ ਕੇ ਗਏ ਉੱਥੇ ਨਾ ਜਾ ਸਕੇ ਨਾ,
ਇਹ ਬੜਾ ਤਕਲੀਫ ਦੇ ਮਰਹਲਾ ਹੁੰਦਾ ਜੀ। ਮੈਂ ਤੇ ਨਾ ਇਹਨੂੰ ਪਤਾ ਕਿਸ ਤਰ੍ਹਾਂ ਮੈਂ ਗੁੱਸਾ ਨਾ ਕੋਈ ਕਰੇ, ਕਈ ਵਾਰੀ ਨਾ ਗੱਲ ਕੋਈ ਬੋਲੀ ਦਾ ਫਰਕ ਪੈ ਜਾਂਦਾ, ਕੋਈ ਧਰਮ ਦਾ ਫਰਕ ਪੈ ਜਾਂਦਾ। ਜਿਵੇਂ ਹੁਣ ਤੁਸੀਂ ਸਾਊਦੀਆ ਜਾਵੋ ਤੇ ਤੁਹਾਨੂੰ ਕੋਈ ਮੱਕੇ ਦੇ ਨੇੜੇ ਨਾ ਜਾਣ ਦੇਵੇ ਤੇ ਤੁਸੀਂ ਕੀ ਮਹਿਸੂਸ ਕਰੋਗੇ? ਕਿਉਂਕਿ ਜਿੱਥੇ ਬੰਦਾ ਜੰਮਿਆ ਹੁੰਦਾ ਹੈ ਨਾ, ਉਹਨੂੰ ਜਗ੍ਹਾ ਬਹੁਤ ਪਿਆਰੀ ਲੱਗਦੀ ਆ। ਸਾਡੇ ਵੱਡੇ ਇੱਥੇ ਜੰਮੇ ਨੇ। ਮੈਂ ਸਪੈਸ਼ਲ ਆਪਣੀ ਮਾਂ ਦਾ ਪਿੰਡ ਲੱਭਦਾ ਸੀ, ਮੈਨੂੰ ਲੱਭਾ ਨਹੀਂਗਾ। ਕਾਲੋ ਕੇ ਲਾਗਰ ਉਹ ਕਿਤੋਂ ਲੱਭਾ ਨਹੀਂ ਮੈਨੂੰ। ਕਾਲੋ ਕੀ ਲਾਗਰ ਇੱਧਰ ਹੈ ਸ਼ੇਖੂਪੁਰ 'ਚ। ਤੇ ਇਸ ਕਰਕੇ ਨਾ ਬੜੀ ਖਿੱਚ ਆ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਇੱਥੇ ਸਾਡੇ ਭਰਾ ਨੇ ਉਹ ਬਹੁਤ ਜ਼ਿਆਦਾ ਦੀਦ ਕਰਦੇ, ਬਹੁਤ ਜ਼ਿਆਦਾ ਪਿਆਰ ਕਰਦੇ। ਜੇ ਆ ਕੇ ਦੇਖੋ, ਉੱਦਾਂ ਸੋਹਣੀ ਸੁਣਾਈ ਗੱਲ ਨਾ ਕਰੋ, ਨਾ ਕਿਸੇ ਨੂੰ ਗਲਤ ਵਹਿਮੀ 'ਚ ਪਾਵੋ। ਇੱਕ ਵਾਰੀ ਆਵੋ, ਆ ਕੇ ਵੇਖੋ, ਫਿਰ ਜਾ ਕੇ ਦੱਸੋ ਜੋ ਦੱਸਣਾ ਜੀ। ਦੱਸੋ ਵੀ ਬਈ ਅਸੀਂ ਕੀ ਆਪਣੀ ਹਾਂਜੀ, ਇੰਨਾ ਪਿਆਰ ਆ ਤੁਹਾਨੂੰ ਕਿਤੋਂ ਵੀ ਨਹੀਂ ਜੇ ਮਿਲਣਾ। ਤੇ ਤੁਹਾਨੂੰ ਪਤਾ ਹੀ ਹੈ ਪੰਜਾਬੀ ਤਾਂ ਵੈਸੇ ਹੀ ਪਿਆਰ ਦੇ ਭੁੱਖੇ ਨੇ, ਪਰ ਇੱਧਰ ਮੈਂ ਥੋੜ੍ਹਾ ਜ਼ਿਆਦਾ ਦੇਖ ਰਿਹਾ ਵਾਂ। ਪਤਾ ਨਹੀਂ ਕਿਉਂ ਮਹਿਸੂਸ ਕਰ ਰਿਹਾ। ਮੈਨੂੰ ਆਪ ਨੂੰ ਵੀ ਥੋੜ੍ਹਾ ਜਿਹਾ ਜ਼ਿਆਦਾ ਕਿ ਮੈਂ ਆਪਣੇ ਪਿੰਡ ਆਇਆ, ਆਪਣੀ ਜੰਮਣ ਵਾਲੇ ਦੀ ਧਰਤੀ 'ਤੇ ਆਇਆ ਵਾਂ। ਪਰ ਮੈਂ ਲੋਕਾਂ ਦਾ ਦੇਖ ਰਿਹਾ ਵਾਂ, ਭੈਣ ਭਰਾਵਾਂ ਦਾ, ਬਜ਼ੁਰਗ ਮਾਤਾ, ਮਤਲਬ ਚਾਚੀਆਂ ਤਾਈਆਂ, ਜੱਪੀਆਂ ਪਾਪਾ ਮਿਲਦੀਆਂ ਕਿ ਉਹਨਾਂ ਨੂੰ ਇਹ ਪਤਾ ਲੱਗ ਸਾਡੇ ਪਿੰਡੋਂ ਆਇਆ। ਮਾਤਾ ਆਉਂਦੀ, ਉਹ ਕਹਿੰਦੇ ਸਾਡੇ ਦੇਸ਼ 'ਚੋਂ ਆਇਆ ਵੇ। ਅਤੇ ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ, ਦੱਸੋ ਸਾਨੂੰ? ਇਸ ਕਰਕੇ ਬਹੁਤ ਜ਼ਰੂਰੀ ਇਹਦਾ ਕੋਈ ਹੱਲ ਕੀਤਾ ਜਾਣਾ। ਅਤੇ ਜਿਹੜੀ ਤੁਸੀਂ ਆਹ ਗੱਲ ਕਹੀ ਹੈ ਕਿ ਜਿਹੜੇ ਨਨਕਾਣਾ ਸਾਹਿਬ ਆਉਂਦੇ ਨੇ, ਤੁਸੀਂ ਤਾਂ 60 ਸਾਲ ਦੀ ਕਹਿੰਦੇ ਹੋ ਨਾ। ਮੈਂ ਕਹਿੰਦਾ ਜਿਹੜਾ ਵੀ ਨਨਕਾਣਾ ਸਾਹਿਬ ਬਾਬਾ ਜੀ ਦੀ ਧਰਤੀ 'ਤੇ ਆਉਂਦਾ ਨਾ, ਉਹਨੂੰ ਪਰਮਿਟ ਦੇਵੋ, ਆਪਣੇ ਪਿੰਡਾਂ 'ਚ ਘੁੰਮ ਲੈਣ। ਦੂਸਰੀ ਗੱਲ ਇਹ ਆ ਕਿ ਜਿਹੜਾ ਅਸਲੀ ਸਿੱਖ ਆ ਉਹ ਕਦੀ ਵੀ ਪਾਕਿਸਤਾਨ ਨੂੰ ਮਾੜਾ ਬੋਲ ਨਹੀਂ ਸਕਦਾ। ਕਿਉਂ? ਇਹ ਬਾਬੇ ਨਾਨਕ ਦੀ ਧਰਤੀ ਆ। ਹਾਂਜੀ, ਸੋ ਇਸ ਕਰਕੇ ਨਾ ਇਹ ਬੇਨਤੀ ਆ ਕਿ ਇਹਨੂੰ ਜਿਹੜੇ ਵੀ ਨਨਕਾਣਾ ਸਾਹਿਬ ਆਉਣ, ਉਹਨਾਂ ਨੂੰ ਕੋਈ ਇੱਦਾਂ ਦਾ ਕਰੋ ਤੁਸੀਂ ਕਿ ਉਹਦੇ ਨਾਲ ਕੀ ਹੈ ਕਿ ਸਾਡਾ ਹੋਰ ਵੀ ਪਿਆਰ ਵਧੇਗਾ। ਜਿਹੜੇ ਉੱਧਰੋਂ ਆਉਂਦੇ ਨੇ, ਜੇ ਤੁਸੀਂ ਉਹਨਾਂ ਨੂੰ ਨਨਕਾਣਾ ਸਾਹਿਬ ਹੀ ਡੱਕ ਲਓਗੇ, ਇਹ ਤਾਂ ਫਿਰ ਉੱਧਰ ਤੇ ਇੱਧਰ 'ਚ ਕੋਈ ਫਰਕ ਨਾ ਪਿਆ। ਫਿਰ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਅੰਦਰ ਕੀ ਆ? ਉਹ ਇੱਕ ਵਾਰੀ ਆਉਣਗੇ, ਉਹਨਾਂ ਨੂੰ ਪਤਾ ਲੱਗੇ। ਸੋ ਇਸ ਕਰਕੇ ਬਹੁਤ ਜ਼ਰੂਰੀ ਆ ਇਹ ਕੰਮ। ਇਹ ਉੱਥੋਂ ਪਰਮਿਟ ਦੇ, ਕਿਉਂਕਿ ਵੀਜ਼ਾ ਬੜੀ ਔਖਾ ਮਿਲਦਾ। ਵੀਜ਼ਾ ਜਿਹੜਾ ਲੈਣਾ ਬਹੁਤ ਔਖਾ ਹੈ। ਬਾਕੀ ਤੁਹਾਨੂੰ ਕੰਟਰੀ ਦਾ ਹੋ ਸਕਦਾ ਆਸਾਨੀ ਨਾਲ ਮਿਲ ਜਾਵੇ। ਤੇ ਨਹੀਂ, ਸਾਨੂੰ ਬਿਲਕੁਲ ਆਸਾਨੀ ਨਾਲ ਮਿਲਦਾ। ਜਿਹੜੇ ਸਰਦਾਰ ਨੇ, ਕਿਉਂਕਿ ਹੁਣ ਤੇ ਬਾਬੇ ਨਾਨਕ ਦਾ ਘਰ ਆ, ਸਾਡੇ ਆਪਣੇ ਪਿੰਡ ਨੇ, ਸਾਨੂੰ ਬਹੁਤ ਆਸਾਨੀ ਨਾਲ ਮਿਲਦਾ। ਅਸੀਂ ਕਹਿੰਦੇ ਕਿ ਹਰ ਇੱਕ ਨੂੰ ਇੱਦਾਂ, ਜਿਹੜੇ ਇੱਧਰੋਂ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਮਿਲੇ, ਅਤੇ ਉਹ ਵੀ ਜਾ ਕੇ ਕਹਿਣ ਕਿ ਲੈ ਵੀ ਸਾਨੂੰ ਵੀਜ਼ਾ ਬਹੁਤ ਸੌਖਾ ਮਿਲ ਗਿਆ। ਸਹੀ ਬਾਤ। ਅਤੇ ਉਹਦੇ ਨਾਲ ਇਹ ਕੀ ਕਹਿੰਦਾ, ਆਪੇ ਪਿਆਰ ਵਧੇਗਾ। ਇਹ ਲੜਾਈਆਂ ਝਗੜਿਆਂ ਦੀ ਤਾਂ ਕੋਈ ਗੱਲ ਹੀ ਨਹੀਂ। ਹਾਂਜੀ, ਤੇ ਇਸ ਤੋਂ ਵੱਡੀ ਹੋਰ ਕਿਹੜੀ ਹੋ ਸਕਦੀ? ਪਾਕਿਸਤਾਨ ਦੀ ਜਿਹੜੀ ਆਵਾਮ ਆ, ਤੁਸੀਂ ਵੀ ਪਿੰਡ ਪਿੰਡ ਹੁਣ ਫਿਰੇ ਆ, ਤੁਹਾਨੂੰ ਕਿੱਦਾਂ ਉਹਨਾਂ ਨੇ ਵੈਲਕਮ ਕੀਤਾ? ਉਹ ਮੈਂ ਦੱਸ ਨਹੀਂ ਜੇ ਸਕਦਾ ਭਾਜੀ ਗੱਲ ਇਸ ਤਰ੍ਹਾਂ। ਮੈਂ ਤਾਂ ਪਹਿਲਾਂ ਵੀ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਕਿ ਜੋ 25-30 ਸਾਲ ਪਹਿਲਾਂ ਸਾਡੇ ਪੰਜਾਬ 'ਚ ਸੀ ਕਿ ਪ੍ਰਾਹੁਣਾ ਆਉਣਾ ਤੇ ਭੱਜ ਕੇ ਜਾਣਾ, ਸਾਨੂੰ ਪੂਰੇ ਪਿੰਡ ਨੇ ਆਪਣਾ ਪ੍ਰਾਹੁਣਾ ਸਮਝਿਆ। ਗੱਲ ਜਿਹੜੀ ਹੈ ਜੀ, ਸਾਂਝੇ ਪ੍ਰਾਹੁਣੇ ਹੈ। ਸਾਂਝੇ ਪ੍ਰਾਹੁਣੇ ਜੀ। ਹਰ ਬੰਦੇ ਨੇ ਕਿਹਾ ਵੀ ਯਾਰ ਘੰਟਾ ਦੇ ਦਿਓ, 10 ਮਿੰਟ ਦਿਓ, 5 ਮਿੰਟ ਦੇ ਦਿਓ, ਵੱਡੀ ਹੋਰ ਕੀ ਗੱਲ ਹੋ ਸਕਦੀ ਹੈ? ਇਦੋਂ ਤੇ ਕੋਈ ਹੋਰ ਗੱਲ ਨਹੀਂ ਨਾ ਹੋ ਸਕਦੀ ਕਿ ਪੂਰਾ ਪਿੰਡ। ਫਿਰ ਪਿੰਡ ਕੀ, ਕਿਸੇ ਸੜਕ 'ਤੇ ਵੀ ਜਾਂਦੇ, ਉਹ ਵੀ ਆਵਾਜ਼ਾਂ ਮਾਰਦੇ ਨੇ। ਨੂੰ ਸਲਾਮ ਆ ਜੀ। ਇਹ ਜ਼ਰੂਰ, ਬਿਲਕੁਲ। ਅੱਛਾ, ਫਿਰ ਮੈਂ ਇਹ ਵੀ ਜ਼ਰੂਰ ਕਹਾਂਗਾ ਕਿ ਜਿਹੜਾ ਸਰਦਾਰ ਇੱਧਰ ਆਉਂਦਾ ਨਾ, ਉਹ ਪੱਗ ਜ਼ਰੂਰ ਬੰਨ੍ਹ ਕੇ ਆਵੇ। ਜੇ ਮੋਨਾ ਆ, ਪਰ ਪੱਗ ਕੁਛ ਵੀ ਇਹ ਪੱਗ ਜ਼ਰੂਰ ਬੰਨ੍ਹ ਕੇ ਆਵੇ ਜੇ ਤੁਸੀਂ ਇੱਜ਼ਤ ਲੈਣੀ। ਕਿਉਂ? ਉਹ ਸਰਦਾਰਾਂ ਨੂੰ ਜਾਣਦੇ ਨੇ, ਮੋਨਿਆਂ ਨੂੰ ਨਹੀਂ ਜਾਣਦੇ। ਮੋਨਿਆਂ ਦਾ ਥੋੜ੍ਹਾ ਜਿਹਾ ਭੁਲੇਖਾ ਲੱਗ ਜਾਂਦਾ ਹੋਵੇ, ਅਤੇ ਪੱਗ ਬੰਨ੍ਹ ਕੇ ਆਵੋ, ਚੰਗੇ ਰਹੋਗੇ। ਚੀਮਾ ਸਾਹਿਬ ਜੀ, ਸਾਡੇ ਗਰੁੱਪ ਜਿਹੜਾ WhatsApp ਗਰੁੱਪ ਹੈ ਇੱਕ ਪਿੰਡ ਪੰਜਾਬ ਦਾ, ਉਹਦੇ ਵਿੱਚ ਵੀ ਐਡ ਰਹੇ ਆ। ਇਸ ਤੋਂ ਮਤਲਬ ਪਹਿਲਿਆਂ ਦੀ ਸਾਡੀ ਦੁਆ ਸਲਾਮਾਂ, ਲੇਕਿਨ ਅੱਜ ਸਾਨੂੰ ਮੁਲਾਕਾਤ ਦਾ ਸ਼ਰਫ ਮਿਲਿਆ ਜੀ ਇਹਨਾਂ ਨਾਲ, ਕਿਉਂਕਿ ਪਾਕਿਸਤਾਨ ਆਏ ਆ। ਅਤੇ ਹੋ ਸਕਦਾ ਜੀ ਸਾਡਾ ਵੀ ਕਿਤੇ ਆਉਣ ਵਾਲੇ ਵਕਤ 'ਚ ਪ੍ਰੋਗਰਾਮ ਬਣੇ ਉੱਥੇ ਜਾਣ ਦਾ, ਕਿਉਂਕਿ ਇਹ ਵੀ ਦੁਆਬੇ ਦੇ, ਮੈਂ ਵੀ ਦੁਆਬੇ ਦਾ ਹੀ ਹਾਂ, ਅਤੇ ਮੇਰਾ ਜ਼ਿਲ੍ਹਾ ਹੁਸ਼ਿਆਰਪੁਰ, ਇਹਨਾਂ ਦਾ ਜਲੰਧਰ ਆ। ਬਿਲਕੁਲ ਬਿਲਕੁਲ ਜੀ, ਬਿਲਕੁਲ। ਤੁਸੀਂ ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਮੈਂ ਇਹ ਨਾ ਪਹਿਲਾਂ ਵੀ ਜਦੋਂ ਆਪਾਂ ਜੀ 'ਚ ਇਕੱਠੇ 1947 ਦੇ ਵਿਛੋੜੇ 'ਚ ਵੀ ਪਾਇਆ ਸੀ ਕਿ ਜਿਸ ਤਰ੍ਹਾਂ ਮੈਂ ਇੱਥੇ ਦੇਖਦਾ ਵਾਂ, ਜੇ ਕਿਸੇ ਦਾ ਦਿਲ ਕਰਦਾ ਹੋਵੇ, ਮੈਂ ਉਦੋਂ ਵੀ 25 ਬੰਦਿਆਂ ਦਾ ਕਿਹਾ ਸੀ, ਮੈਂ ਹੁਣ ਵੀ ਕਹਿਣਾ ਵਾਂ, ਜਦੋਂ 25 ਬੰਦੇ ਆ ਜਾਣਗੇ ਮੈਂ ਫੇਰ ਵੇਖਾਂਗਾ ਉਹਨਾਂ ਦਾ ਆਉਣ ਦਾ ਸਾਰਾ ਖਰਚ, ਪਾਸਪੋਰਟ ਤੋਂ ਲੈ ਕੇ ਰਹਿਣ ਦਾ, ਬਹਿਣ ਦਾ, ਵਾਪਸੀ ਬਾਰਡਰ ਤੋਂ ਲਿਜਾ ਕੇ ਵਾਪਸੀ ਛੱਡਣ ਦਾ, ਉਸ ਬਜ਼ੁਰਗ ਨੂੰ ਛੱਡ ਕੇ ਜਾਵਾਂਗੇ। ਜੀ ਸਦਕੇ ਆਉਣ, ਜਿਹਨੂੰ ਸਪੋਂਸਰਸ਼ਿਪ ਚਾਹੀਦੀ ਮੈਂ ਖੁਦ ਭੇਜਾਂਗਾ। ਕੋਈ ਇਹਦੇ 'ਚ ਨਹੀਂ, ਜੇ ਕਿਸੇ ਕੋਲ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਕੋਈ ਮਤਲਬ ਕੋਈ ਮਾਣ ਘਰ ਨਾਲ, ਮੈਂ ਮੇਰੇ ਬਜ਼ੁਰਗ ਨੇ ਅਗਰ ਕਿਸੇ ਦੀ ਕੋਲ ਨਹੀਂ ਆਇਆ ਜਾਂਦਾ, ਕਿ ਆਪਾਂ ਜੱਟ ਭਰਾ ਵਾਂ, ਸਾਡੀ ਜ਼ਬਾਨ ਇੱਕ ਆ, ਕੋਈ ਪ੍ਰੋਬਲਮ ਹੈ ਦੱਸੋ, ਉਹਦਾ ਖਰਚਾ ਸਾਰਾ
ਤੇ ਪਾਸਪੋਰਟ ਤੋਂ ਲੈ ਕੇ ਉੱਥੋਂ ਜਾਣ ਤੋਂ ਵਾਪਸ ਛੱਡਣ ਤੱਕ ਦਾ ਸਾਡੇ ਨਾਲ ਅਸੀਂ ਦੇ ਪਿੰਡ ਦੇਵਾਂਗੇ। ਗੰਡਾ ਸਿੰਘ ਵਿੱਚ ਜੀ ਤੁਸੀਂ ਜਲੰਧਰ ਦੀ ਗੱਲ ਕੀਤੀ, ਇਹਨਾਂ ਦਾ ਜਲੰਧਰ 'ਚ ਪਿੰਡ ਆ ਚੇਤਾ, ਚੇਤਾ ਪਿੰਡ, ਉੱਥੇ ਇਹਨਾਂ ਦੇ ਬਜ਼ੁਰਗਾਂ ਦੀ ਕਬਰ ਆ ਜਿਹਨੂੰ ਅੱਜ ਵੀ ਲੋਕ ਜਿਹੜਾ ਉੱਥੇ ਪੀਰਾਂ ਤਰ੍ਹਾਂ ਮੰਨਦੇ ਆ। ਇਹ ਕਹਿੰਦੇ ਸੀ ਕਿ ਜਦੋਂ ਸਾਡੇ ਬਜ਼ੁਰਗਾਂ ਦਾ ਉਹ ਮੇਲਾ ਕਰਾਉਂਦੇ ਆ ਨਾ ਜੀ, ਸਾਨੂੰ ਅਗਰ ਉਸ ਮੇਲੇ ਤੇ ਜਾਣ ਲਈ ਵੀਜ਼ਾ ਮਿਲ ਜਾਵੇ ਤਾਂ ਅਸੀਂ ਇੱਕ ਗਰੁੱਪ ਦੀ ਸ਼ਕਲ 'ਚ ਓਏ ਹੋਏ। ਨਹੀਂ ਜ਼ਰੂਰ ਚਾਹੀਦਾ ਵੇ। ਕਿਹੜਾ ਪਿੰਡ ਕਿਹੜਾ ਕਹਿ ਰਹੇ ਸੀ? ਗੰਡਾ ਸਿੰਘ ਪਿੰਡ 'ਚ ਐਮਪੀਏ ਰਹੇ ਸਾਡੇ ਜੀ। ਅੱਛਾ 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 ਅੱਛਾ। ਨਹੀਂ ਬਹੁਤ ਜ਼ਰੂਰੀ ਚਾਹੀਦਾ, ਬਹੁਤ ਜ਼ਰੂਰੀ ਚਾਹੀਦਾ, ਇਹ 'ਚ ਕੋਈ ਸ਼ੱਕ ਨਹੀਂਗਾ, ਬਹੁਤ ਜ਼ਰੂਰੀ ਚਾਹੀਦਾ। ਮੈਂ ਤਾਂ ਖੁਦ ਕਹਿੰਦਾ ਕਿ ਇਹਦੇ 'ਚ ਨਾ ਜਿਹੜਾ ਇਹ ਵੀਜ਼ਿਆਂ ਦਾ ਥੋੜ੍ਹਾ ਜਿਹਾ ਇਹਨੂੰ ਸੌਖਾ ਕੀਤਾ ਜਾਵੇ ਤੇ ਜਿਹਦੇ ਨਾਲ ਬੰਦੇ ਆ ਕੇ ਮਿਲਣ। ਜਦੋਂ ਆਪਾਂ ਇੱਕ ਦੂਜੇ ਨੂੰ ਮਿਲਾਂਗੇ ਨਾ ਤੇ ਜਿਹੜਾ ਕੋਈ ਕਿਸੇ ਦੇ ਦਿਲ 'ਚ ਵਹਿਮ ਹੈ ਜਾਂ ਸ਼ੱਕ ਆ ਉਹ ਦੂਰ ਹੋ ਜਾਏਗਾ, ਉਹ ਦੂਰ ਹੋ ਜਾਏਗਾ। ਆਉਣ ਜਾਣਾ ਦੂਰ ਹੋਣਾ, ਜੇ ਅਸੀਂ ਵਾਟ ਰੱਖਾਂਗੇ ਨਹੀਂ ਦੂਰ ਹੋਣਾ, ਕਿਉਂਕਿ ਏਜੰਸੀਆਂ ਨੇ, ਅਸੀਂ ਪੋਲੀਟੀਕਲ ਬੰਦੇ ਨਹੀਂ ਗੇ, ਜ਼ਿਮੀਦਾਰ ਬੰਦੇ ਆ, ਪਰ ਜੋ ਘੁੰਮ ਕੇ ਫਿਰ ਕੇ ਦੇਖ ਰਹੇ ਆ ਨਾ ਉਹ ਇਹੋ ਹੀ ਕਿਹੜੇ ਦਫ਼ਤਰਾਂ ਦੇ ਲਾਉਂਦੇ ਨਾ, ਬੰਦਾ ਇੱਕ ਆਮ ਬੰਦਾ ਜਿਹੜਾ ਨਾ ਉਹ ਅਸੀਂ ਘਰ ਜਾਂਦਾ ਵੀ ਕੀ ਲੋੜ ਆ। ਬਿਲਕੁਲ ਦੇਖੋ ਨਾ, ਵੀਜ਼ਾ ਲੈਣਾ ਸੀ ਇਟਲੀ, ਅਮਰੀਕਾ, ਕੈਨੇਡਾ ਦਾ ਲੈਨੇ ਆ, 4 ਪੇਪਰ ਲੈ ਕੇ ਜਾਂਦੇ ਆ, ਦੇਣਾ ਦੇਣ, ਨਹੀਂ ਦੇਣ ਨਾ ਦੇਣ, ਬੰਦੇ ਤੇ ਗੇੜੇ ਕਢਾਉਣ ਦਾ ਕੋਈ ਮਤਲਬ ਨਹੀਂ ਰਹਿੰਦਾ। ਫਿਰ ਇੱਥੋਂ ਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ। ਮੈਂ ਮੈਨੂੰ ਸੱਦਿਆ ਅਮਰ ਗੁੱਜਰ ਸਾਹਿਬ ਨੇ, ਜੇ ਉਹ ਕੋਈ ਪ੍ਰੋਬਲਮ ਹੈ ਇੱਥੇ ਕਰਾਂਗਾ ਤੇ ਅਮਰ ਗੁੱਜਰ ਸਾਹਿਬ ਬੈਠੇ ਨੇ। ਜੇ ਤੁਹਾਨੂੰ ਕੋਈ ਮੈਂ ਇੱਥੇ ਕੋਈ ਪ੍ਰੋਬਲਮ ਦੇਵਾਂਗਾ ਤੇ ਅਮਰ ਗੁੱਜਰ ਨੇ ਰਿਸਪੌਂਸ ਦਿੱਤੀ, ਫੜੋ ਉਹਨੂੰ, ਸਹੀ ਬਾਤ ਹੈ। ਕੱਲ ਨੂੰ ਮੈਂ ਭੇਜਣਾ ਵਾ, ਕੋਈ ਇੱਥੋਂ ਜਾ ਕੇ ਉੱਧਰ ਪ੍ਰੋਬਲਮ ਦਿੰਦਾ, ਮੈਨੂੰ ਫੜ ਲਓ। ਪਰ ਇਹਨਾਂ ਨੂੰ ਸਿਖਾਲਾ ਕਰੋ, ਕਿਸੇ ਵੀ ਤਰੀਕੇ ਨਾਲ ਕਰੋ, ਕਿਉਂ ਸੌਖਾ ਹੋਣਾ ਚਾਹੀਦਾ। ਜਿਹੜੇ ਇੱਧਰ ਦੀ ਆਵਾਮ ਹੈ ਉਹ ਤਰਸੀ ਪਈ ਆ ਆਪਣੇ ਪਿੰਡ ਵੇਖਣ ਲਈ, ਆਪਣੇ ਬਜ਼ੁਰਗਾਂ ਦੀਆਂ ਕਬਰਾਂ ਦੇਖਣ ਲਈ, ਆਪਣੀਆਂ ਜਿਹੜੀ ਵੀ ਧਾਰਮਿਕ ਜਗ੍ਹਾ ਨੇ ਉਹਨਾਂ ਨੂੰ ਵੇਖਣ ਲਈ ਤਰਸੇ ਪਏ ਨੇ। ਤੇ ਇਹਦਾ ਕੋਈ ਨਾ ਕੋਈ ਮਸਲਾ ਹੱਲ ਜਿਹੜਾ ਸਭ ਤੋਂ ਵੱਡਾ ਗੱਲ ਇਹ ਆ ਕਿ ਰਿਸਪੌਂਸਰਸ਼ਿਪ ਹੁੰਦੀ ਆ। ਅਸੀਂ ਅਮਰੀਕਾ ਕੈਨੇਡਾ ਜਾਂਦੇ ਹਾਂ, ਰਿਸਪੌਂਸਰਸ਼ਿਪ ਆਉਂਦੀ ਆ, ਉਹ ਵੀਜ਼ਾ ਦਿੰਦੇ ਨੇ, ਤੇ ਜਦੋਂ ਅਸੀਂ ਇਹਨਾਂ ਨੂੰ ਰਿਸਪੌਂਸਰਸ਼ਿਪ ਦਿੰਦੇ ਸਾਡੀ ਜ਼ਿੰਮੇਵਾਰੀ ਆ ਤੇ ਭੇਜੋ ਉਹਨਾਂ ਨੂੰ। ਤੇ ਜ਼ਰੂਰੀ ਆ ਇਹ, ਅਸੀਂ ਹੱਥ ਜੋੜ ਕੇ ਦੋਵਾਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ। ਤੁਹਾਨੂੰ ਪਾਕਿਸਤਾਨ 'ਚ ਸਪਾਂਸਰ ਕਿਹਨੇ ਕੀਤਾ ਜੀ? ਇਹ ਮੈਨੂੰ ਜੀ ਇੱਥੇ ਅਮਰ ਗੁੱਜਰ ਸਾਹਿਬ ਨੇ, ਅੱਛਾ ਜੀ, ਅਮਰ ਗੁੱਜਰ, ਉਹਨਾਂ ਦੇ ਚਾਚਾ ਜੀ ਨੇ, ਤੇ ਇਹਨਾਂ ਨੇ ਸਾਨੂੰ ਸਪਾਂਸਰ ਕੀਤਾ। ਤੇ ਇਹਨਾਂ ਦੇ ਕੋਲ ਉਦੋਂ ਦੇ ਬਹੁਤ ਵਧੀਆ ਫਿਰ ਤੁਰ ਰਹੇ ਆ, ਘੁੰਮ ਫਿਰ ਰਹੇ ਆ ਜੀ। ਹਾਂ, ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਜੀ ਕਿ ਸਪਾਂਸਰ ਕਰਨ ਦਾ ਤਰੀਕਾ ਕੀ ਆ ਔਰ ਕਿਸ ਤਰ੍ਹਾਂ ਆਪਾਂ ਚੜ੍ਹਦੇ ਪੰਜਾਬ ਵਾਲਿਆਂ ਨੂੰ ਜਾਂ ਚੜ੍ਹਦੇ ਪੰਜਾਬ ਵਾਲੇ ਲਹਿੰਦੇ ਪੰਜਾਬ ਵਾਲਿਆਂ ਨੂੰ ਸਪਾਂਸਰ ਕਰਕੇ ਆਪਣੇ ਕੋਲ ਸੱਦ ਸਕਦੇ ਆ। ਉਹ ਸਾਰੀਆਂ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਾਡੇ ਨਾਲ ਜੀ ਸ਼ਹੀਦ ਗੁੱਜਰ ਸਾਹਿਬ ਬੈਠੇ ਆ। ਮਾਸ਼ਾਅੱਲਾ, ਇਹਨਾਂ ਦੀ ਸਰਦਾਰਾਂ ਨਾਲ ਮੁਹੱਬਤ ਦੀ ਇਲਾਮਤ ਦੇਖ ਲਓ ਵੀ ਇਹਨਾਂ ਨੇ ਸਿਰ ਤੇ ਪਗੜੀ ਬੰਨੀ ਆ ਤੇ ਬਿਲਕੁਲ ਉਸੇ ਰੂਪ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ, ਸਰਦਾਰੀ ਰੂਪ ਦੇ ਵਿੱਚ। ਜੀ ਚੌਧਰੀ ਸਾਹਿਬ, ਕਿਸ ਤਰ੍ਹਾਂ ਲੱਗਾ ਤੁਹਾਨੂੰ? ਤੁਹਾਡੇ ਮਹਿਮਾਨ ਆਏ ਆ, ਤੁਹਾਡੀ ਤਾਂ ਬੱਲੇ ਬੱਲੇ ਹੋ ਗਈ ਇਲਾਕੇ 'ਚ। ਮੈਂ ਕਿਹਾ ਜੀ ਸਾਨੂੰ ਅਲਹਮਦੁਲਿਲਾ ਜਿੱਧਰ ਵੀ ਅਸੀਂ ਗਏ ਸਰਦਾਰਾਂ ਨੂੰ ਲੈ ਕੇ ਬਹੁਤ ਹਰ ਬੰਦੇ ਨੂੰ ਖੁਸ਼ੀ ਮਹਿਸੂਸ ਹੋਈ ਆ। ਹਰ ਬੰਦਾ ਮਿੰਟ ਵਾਸਤੇ ਇਹਨਾਂ ਕੋਲੋਂ ਟਾਈਮ ਮੰਗਦਾ ਸੀਗਾ ਕਿ ਸਾਡੇ ਕੋਲ ਵੀ 10 ਮਿੰਟ ਸਾਨੂੰ ਵੀ ਦਿਓ, ਕੋਈ ਖਿਦਮਤ ਦਾ ਮੌਕਾ ਦਿਓ। ਤੇ ਮੇਰੀ ਵੀ ਧਰਤੀ ਆਪਣਾ ਇਹਨਾਂ ਦੇ ਗੁਰੂ ਨਾਨਕ ਦੇ ਇਲਾਕੇ ਦੀ ਹੈ। ਮੈਂ ਉੱਥੇ ਜ਼ਿਲ੍ਹਾ ਨਨਕਾਣੇ ਦਾ 13/65 ਹਾਤਾ ਸਨੇਗੇ ਦਾ ਜ਼ਿਲ੍ਹਾ ਤਹਿਸੀਲੋ ਜ਼ਿਲ੍ਹਾ ਮੇਰਾ ਨਨਕਾਣਾ ਸਾਹਿਬ ਹੈ। ਉੱਥੋਂ ਮੈਂ ਇਹਨਾਂ ਨੂੰ ਫਿਰ ਸਪਾਂਸਰ ਕੀਤਾ ਸੀਗਾ। ਇਹ ਮੇਰੇ ਅਸਲ 'ਚ ਮੇਰੇ ਭਤੀਜੇ ਦੇ ਫਰੈਂਡ ਸੀਗੇ, ਉਹਨਾਂ ਦੇ ਭਾਈ ਬਣੇ ਸੀ। ਉਹਨਾਂ ਨੇ ਮੈਨੂੰ ਕਿਹਾ ਸੀ ਇੰਡੀਆ ਤੋਂ ਮੇਰੇ ਸਰਦਾਰ ਭਰਾ ਆਉਣਾ ਚਾਹੁੰਦੇ ਆ ਤੇ ਤੁਸੀਂ ਸਪਾਂਸਰ ਭੇਜੋ। ਤੇ ਫਿਰ ਮੈਂ ਇਹਨਾਂ ਨੂੰ ਸਪਾਂਸਰ ਭੇਜਿਆ ਤੇ ਫਿਰ ਮੇਰੇ ਕੋਲ ਜਦੋਂ ਆਏ ਆ ਬਸ ਥੋੜ੍ਹੀ ਜਿਹੀ ਇਹ ਹੋ ਗਿਆ ਕਿ ਜਿਹੜਾ ਮੇਰਾ ਭਤੀਜਾ ਜਿਨ੍ਹਾਂ ਦਾ ਪਿਆਰ ਸੀ ਇਹਨਾਂ ਦੇ ਨਾਲ ਉਹ ਬਾਹਰ ਚਲਾ ਗਿਆ। ਤੇ ਸਾਡੇ ਨਾਲ ਇਹ ਲੜਾ ਜਿਸ ਦਿਨ ਦੇ ਅਸੀਂ ਇਹਨਾਂ ਨੂੰ ਵਾਹਗਾ ਬਾਰਡਰ ਤੋਂ ਲੈ ਕੇ ਆਏ ਆ ਉਸ ਦਿਨ ਦੇ ਸਾਡੇ ਨਾਲ ਹੈ। ਅਸੀਂ ਜਗ੍ਹਾ ਜਗ੍ਹਾ 'ਤੇ ਇਹਨਾਂ ਨੂੰ ਪਹਿਲਾਂ ਆਪਣੇ ਪਿੰਡ 13/65 ਲੈ ਗਏ ਹੈ। ਉਸ ਤੋਂ ਬਾਅਦ ਇਹਨਾਂ ਨੂੰ ਦੂਸਰੇ ਦਿਨ ਅਸੀਂ ਨਨਕਾਣਾ ਸਾਹਿਬ ਦੀ ਧਰਤੀ 'ਤੇ ਲੈ ਗਏ ਗੁਰੂ ਨਾਨਕ, ਉੱਥੇ ਮੱਥਾ ਟੇਕਿਆ। ਫਿਰ ਉਸ ਤੋਂ ਬਾਅਦ ਅਸੀਂ ਲੈ ਗਏ ਜਨਾਬ ਇਹਨਾਂ ਨੂੰ ਸੱਚਾ ਸੌਦਾ ਫਰੂਕਾਬਾਦ। ਹਾਂਜੀ, ਉਸ ਤੋਂ ਬਾਅਦ ਅਸੀਂ ਫੈਸਲਾਬਾਦ ਦੇ ਵਿੱਚ ਆ ਗਏ ਨਰੰਗਾਬਾਦ, ਜਿਹੜਾ ਥਾਣਾ ਠਿਕਰੀ ਵਾਲੇ ਦਾ ਆਖਰੀ ਪਿੰਡ ਹੈ। ਤੇ ਉਸ ਤੋਂ ਬਾਅਦ ਅਸੀਂ ਨਵੇਂ ਲਾਹੌਰ, ਯਾਨੀ ਕਿ ਜਿੱਧਰ ਗਏ ਆ ਸਰਦਾਰਾਂ ਦੇ ਮਗਰ ਸਰਦਾਰਾਂ ਨੂੰ ਇੰਨੀ ਕੁ ਖੁਸ਼ੀ, ਆਵਾਮ ਖੁਸ਼ ਹੋ ਰਹੀ ਹੈ ਨਾ ਕਿ ਉਹ ਕਹਿ ਰਹੀ ਹੈ ਕਿ ਵੈਲਕਮ, ਸਾਡੇ ਕੋਲ ਵੀ ਕੋਈ 10 ਮਿੰਟ ਦੇਣ, ਕੋਈ ਘੰਟਾ ਦੇਣ। ਤੇ ਇੰਨੇ ਇੱਕ ਇਹਨਾਂ ਦੇ ਦੋਸਤ ਹੈ ਇੱਥੇ ਸਰਦਾਰਾਂ ਦੇ ਕਿ
ਇਹਨਾਂ ਕੋਲ ਟਾਈਮ ਹੀ ਨਾ ਕੋਈ ਨਹੀਂਗਾ ਕਿ ਜਿਹੜਾ ਅਸੀਂ ਹਰ ਬੰਦੇ ਨੂੰ ਇਹਨਾਂ ਦੀ ਵੀ ਖੁਆਇਸ਼ ਹੈਗੀ ਕਿ ਅਸੀਂ ਮਿਲੀਏ ਇਹਨਾਂ ਦਾ। ਇਹਨਾਂ ਨੂੰ ਤਾਂ ਸੌਣ ਦਾ ਟਾਈਮ ਵੀ ਬਹੁਤ ਘੱਟ ਮਿਲਦਾ ਹੁਣ। ਮੈਂ ਕਿਹਾ ਜੀ ਇਹ ਹਿਸਾਬ ਨਾਲ ਬਹੁਤ ਰਾਤ ਨੂੰ 11 ਵਜੇ 12 ਵਜੇ ਬੰਦੇ ਆਉਂਦੇ ਆ ਜੀ, ਅਸੀਂ ਸਰਦਾਰਾਂ ਨੂੰ ਮਿਲਣਾ ਵਾ ਜੀ। ਤੇ ਇਹਨਾਂ ਦਾ ਪਿੰਡ ਆ 26 ਤੇ ਛੋਟੀ 26 ਤੇ ਵੱਡੀ 26। ਉਹ ਮੇਰੇ ਭਰਾ ਉਹਨਾਂ ਦੇ ਕੋਈ ਦਾਦਕੇ ਉੱਥੇ ਰਹਿੰਦੇ ਸੀਗੇ, ਉਹਨਾਂ ਨੂੰ ਉਹ ਦਿਖਾਉਣਾ ਵਾ। ਯਾਨੀ ਕਿ ਅਸੀਂ ਜਿਹੜੇ ਇਹਨਾਂ ਨੂੰ ਇਹਨਾਂ ਨੇ ਆਖਿਆ ਉਹਨਾਂ ਪਿੰਡਾਂ ਦੇ ਵਿੱਚ ਦਿਖਾਵਾਂਗੇ। ਸਈਦ ਭਾਈ ਆਪਾਂ ਇਹ ਦੱਸਣਾ ਹੈ ਕਿ ਆਪਾਂ ਜਿਹੜਾ ਸਪਾਂਸਰ ਕੀਤਾ ਨਾ, ਉਹ ਆਪਾਂ ਕਿਹੜੀ ਕਿਹੜੀ ਚੀਜ਼ ਇਹਨਾਂ ਨੂੰ ਭੇਜੀ ਸੀਗੀ? ਉਹ ਜਨਾਬ ਅਸੀਂ ਆਪਣਾ ਇਹਨਾਂ ਨੂੰ ਭੇਜਿਆ ਸੀਗਾ ਪਾਸਪੋਰਟ ਦੀ ਕਾਪੀ, ਕਿ ਯਾਨੀ ਕਿ ਇਹਨਾਂ ਨੇ ਸਾਡੇ ਕੋਲ ਆਉਣਾ ਚਾਹੁੰਦੇ ਆ। ਇਹਨਾਂ ਨੂੰ ਅਸੀਂ ਕਿਹਾ ਜੀ ਤੁਸੀਂ ਆਓ ਸਾਡੇ ਕੋਲ, ਤੇ ਆਪਣੇ ਪਾਸਪੋਰਟ ਦੀ ਕਾਪੀ, ਉਹ ਕੋਈ ਜ਼ਿਆਦਾ ਨਹੀਂਗਾ, ਕੋਈ ਐਡਾ ਮੁਸ਼ਕਲ ਕੰਮ ਨਹੀਂਗਾ। ਤੁਸੀਂ ਆਪਣਾ ਇਹਨਾਂ ਨੂੰ ਭੇਜੋ, ਉੱਥੇ ਅੰਬੈਸੀ ਵਾਲਿਆਂ ਨੂੰ ਦਿਖਾ ਲੈਣਗੇ ਕਿ ਅਸੀਂ ਇਹਨਾਂ ਦੇ ਕੋਲ ਜਾਣਾ ਚਾਹੁੰਦੇ ਹਾਂ। ਨਹੀਂ, ਮੇਰਾ ਮਤਲਬ ਤੁਸੀਂ ਇੱਕ ਤਾਂ ਆਪਣੇ ਸ਼ਨਾਖਤੀ ਕਾਰਡ ਦੀ ਕਾਪੀ ਭੇਜੀ ਹੋਊਗੀ, ਜਾਂ ਟੈਲੀਫੋਨ ਦਾ ਜਾਂ ਬਿਜਲੀ ਦਾ ਬਿੱਲ, ਇਹ ਜਿਹੜੀਆਂ ਚੀਜ਼ਾਂ ਮੈਨੂੰ ਦੱਸਿਓ, ਤਾਂ ਕਿ ਸਾਡੀ ਜਿਹੜੇ ਲੋਕ ਦੁਬਾਰਾ ਇੱਕ ਦੂਜੇ ਨੂੰ ਕਹਿੰਦੇ ਆ ਵੀ ਸਾਨੂੰ ਸਪਾਂਸਰ ਭੇਜੋ, ਉਹਨਾਂ ਨੂੰ ਆਸਾਨੀ ਹੋ ਜਾਊਗੀ ਵੀ ਕਿਹੜੀ ਕਿਹੜੀ ਚੀਜ਼ ਆਪਾਂ ਭੇਜ ਸਕਦੇ ਹਾਂ। ਸਿਰਫ ਜ਼ਿਆਦਾ ਚੀਜ਼ਾਂ ਨੇ ਜੀ, ਸ਼ਨਾਖਤੀ ਕਾਰਡ ਦੀ ਕਾਪੀ ਹੈ ਜੀ, 2 ਤਸਵੀਰਾਂ ਵਾ ਨਾਲ, ਹਾਂਜੀ ਹਾਂਜੀ, ਤੇ ਨਾਲ ਬਿਜਲੀ ਦਾ ਬਿੱਲ ਹੈ ਜੀ, ਹਾਂਜੀ ਹਾਂਜੀ। ਇਹ ਸਾਰੀਆਂ ਚੀਜ਼ਾਂ ਭੇਜ ਕੇ ਆਪਣਾ ਸਪਾਂਸਰ ਮੁਕੰਮਲ ਹੋ ਜਾਂਦਾ, ਤੇ ਉੱਥੇ ਅੰਬੈਸੀ ਦੇ ਵਿੱਚ ਦੇਣ। ਤੇ ਅਲਹਮਦੁਲਿਲਾ ਪਾਕਿਸਤਾਨੀ ਅੰਬੈਸੀ ਐਸੀ ਹੈ ਕਿ ਸਰਦਾਰ ਹੋਣੀ ਆਪ ਦੱਸਦੇ ਆ, ਉਹ ਤਾਂ ਕਹਿੰਦੇ ਆ ਜਦੋਂ ਦਿਲ ਕਰਦਾ ਤੁਹਾਡਾ ਤੁਸੀਂ ਆਓ ਸਾਡੇ ਕੋਲੋਂ ਵੀਜ਼ਾ ਲਵਾਓ। ਤੇ ਅਸੀਂ ਵੀ ਕਹਿੰਦੇ ਆ ਕਿ ਹਿੰਦੁਸਤਾਨ ਦੀ ਵੀ ਇਸ ਤਰ੍ਹਾਂ ਹੀ ਹੋਵੇ ਕਿ ਉਹ ਵੀ ਸਾਡਾ ਵੀ ਦਿਲ ਕਰਦਾ, ਸਾਡਾ ਵੀ ਮਨ ਚਾਹੁੰਦਾ ਕਿ ਅਸੀਂ, ਸਾਡੇ ਵਡਕੇ ਰਹਿੰਦੇ ਸੀ ਜ਼ਿਲ੍ਹਾ ਹੁਸ਼ਿਆਰਪੁਰ, ਮਾਮਾ ਬਾਂਠਾ ਸਾਡਾ ਪਿੰਡ ਸੀਗਾ ਜੀ। ਤਹਿਸੀਲ ਕਿਹੜੀ ਸੀ? ਤਹਿਸੀਲ ਦਸੂਆ ਜੀ। ਅੱਛਾ, ਦਸੂਆ। ਤੇ ਸਾਡਾ ਵੀ ਦਿਲ ਕਰਦਾ ਕਿ ਅਸੀਂ ਵੀ ਜਾਈਏ ਆਪਣੇ ਵਡਕਿਆਂ ਦਾ, ਉੱਥੇ ਆਪਣਾ ਜਿਹੜੇ ਬਾਗ ਸੀਗੇ ਸਾਡੇ, ਅਸੀਂ ਉਹ ਧਰਤੀ ਜਾ ਕੇ ਵੇਖੀਏ। ਬੜਾ ਫਲ ਹੁੰਦਾ ਸੀ ਉਸ ਏਰੀਆ 'ਚ, ਅੰਬਾਂ ਦਾ ਦੁਆਬਾ ਹੈ। ਛੱਡ ਅੰਬੀਆਂ ਨੂੰ ਤਰਸੇਂਗੀ, ਛੱਡ ਕੇ ਦੇਸ਼ ਦੁਆਬਾ, ਐਵੇਂ ਤਾਂ ਨਹੀਂ ਗੱਲ ਕਹੀ ਸੀਗੀ ਜੀ ਜੀ। ਤੇ ਸਾਡਾ ਵੀ ਦਿਲ ਕਰਦਾ ਕਿ ਅਸੀਂ ਵੀ ਉਸ ਧਰਤੀ ਤੇ ਜਾਈਏ ਜੀ, ਅਸੀਂ ਵੀ ਜਾ ਕੇ ਉੱਥੇ ਮਿਲੀਏ। ਸਾਡੇ ਵਡਕੇ ਉੱਥੋਂ ਆਏ ਆ, ਤੇ ਹੁਣ ਸਾਨੂੰ ਦੱਸਦੇ ਸੀ ਕਿ ਜਿਹੜਾ ਪਾਕਿਸਤਾਨ ਤੇ ਹਿੰਦੁਸਤਾਨ ਅਲੱਗਾ ਹੋਣ ਤੋਂ ਪਹਿਲਾਂ ਅਸੀਂ ਕਿੱਦਾਂ ਉੱਥੇ ਰਹਿੰਦੇ ਸੀ, ਪਿਆਰ ਨਾਲ ਰਹਿੰਦੇ ਸੀਗੇ। ਤੇ ਆਹ ਪਿਆਰ ਵਧਾਉਣਾ ਚਾਹੀਦਾ ਸਾਨੂੰ ਦੋਵਾਂ ਮੁਲਕਾਂ ਨੂੰ। ਬਹੁਤ ਸ਼ੁਕਰੀਆ ਸਈਦ ਭਾਈ, ਤੁਹਾਡੇ ਵਰਗੇ ਬੰਦੇ ਅਗਰ ਇੰਨਾ ਹੌਸਲਾ ਕਰਨ, ਬਹੁਤੇ ਲੋਕ ਡਰ ਜਾਂਦੇ ਆ ਸਪਾਂਸਰ ਭੇਜਣ ਲੱਗਿਆਂ ਵੀ, ਲੇਕਿਨ ਅਗਰ ਇੰਨੀ ਕੁ ਦਲੇਰੀ ਕਰਨ ਤਾਂ ਮੈਂ ਕਹਿੰਦਾ ਰਿਸ਼ਤੇ ਇੰਨੇ ਮਜ਼ਬੂਤ ਔਰ ਇੰਨੇ ਕਰੀਬ ਹੋ ਜਾਣ ਕਿ ਫਰਕ ਹੀ ਨਹੀਂ ਰਹਿੰਦਾ ਕੋਈ। ਹਾਂਜੀ ਬਿਲਕੁਲ ਜੀ। ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸ ਦਿੰਦਾ ਵਾਂ, ਕਈ ਵਾਰੀ ਆਪਾਂ ਨੂੰ ਕਈਆਂ ਗੱਲਾਂ ਦਾ ਨਹੀਂ ਪਤਾ ਹੁੰਦਾ। ਜਿਹੜੀ ਸਪਾਂਸਰਸ਼ਿਪ ਹੈ ਨਾ, ਉਹਦਾ ਕੋਈ ਇਹ ਨਹੀਂ ਹੈਗਾ ਕਿ ਤੁਹਾਨੂੰ ਉਹ ਫੜ ਕੇ ਅੰਦਰ ਕਰ ਦੇਣਗੇ ਜਾਂ ਕੁਛ। ਸਿਰਫ ਉਹਦੇ ਤੇ 2 ਲਾਈਨਾਂ ਨੇ, ਜਿਸ ਬੰਦੇ ਨੂੰ ਭੇਜਣੀ ਉਹਦਾ ਐਡਰੈਸ ਹੈ, ਤੇ ਜਿਸ ਬੰਦੇ ਨੇ ਭੇਜਣੀ ਉਹਦਾ ਐਡਰੈਸ ਹੈ। ਥੱਲੇ ਉਹਦੇ ਲੈਣ ਕਹਿੰਦੇ ਮੇਰੇ ਕੋਲ ਆਉਣਾ ਮੈਂ। ਉਸ ਤੋਂ ਬਾਅਦ ਕੀ ਹੈ ਕਿ ਉਹ ਜਿਹੜੀ ਰਿਸਪੌਂਸਿਪ ਜਾਂਦੀ ਹੈ ਨਾ, ਮੇਨ ਇਸ ਇਮੀਗ੍ਰੇਸ਼ਨ ਨੂੰ ਜਾਂ ਇੱਥੋਂ ਜਿਹੜੀ CID ਆ, ਉਹਨਾਂ ਨੇ ਕੀ ਪਤਾ ਹੋਣਾ ਚਾਹੀਦਾ ਕਿ ਬੰਦਾ ਫਲਾਣੀ ਜਗ੍ਹਾ 'ਤੇ ਚੱਲਿਆ ਵੇ, ਉੱਥੇ ਜਾਵੇ, ਆਪਣਾ ਘੁੰਮੇ ਫਿਰੇ। ਕੋਈ ਇੱਦਾਂ ਦਾ ਚੱਕਰ ਨਹੀਂ ਵੀ ਉਹ ਸੋਚਣ ਕਿ ਸਾਨੂੰ ਕੋਈ ਉੱਥੇ ਪ੍ਰੋਬਲਮ, ਜਾਂ ਭੇਜਣ ਵਾਲੇ ਨੂੰ ਜਾਂ ਲੈਣ ਵਾਲੇ ਨੂੰ ਕੋਈ ਪ੍ਰੋਬਲਮ ਨਹੀਂ, ਕੋਈ ਵੱਡਾ ਮਸਲਾ ਨਹੀਂ ਹੈਗਾ। ਇਹ ਸਿਰਫ ਇੱਕ 10 ਰੁਪਏ ਦਾ ਐਫੀਡੇਵਿਟ ਲਵੋ, ਉਹਦੇ 'ਚ 2 ਲੈਣਾ ਆਪਣਾ ਫੋਨ ਨੰਬਰ ਜ਼ਰੂਰੀ ਚਾਹੀਦਾ। ਫੋਨ ਨੰਬਰ ਉਹ ਦਿਓ ਜਿਹੜਾ ਤੁਹਾਡਾ ਚੱਲਦਾ ਵੇ, ਹੋਰ ਕੁਝ ਨਹੀਂ ਚਾਹੀਦਾ ਬਸ। ਉਹਦੇ ਨਾਲ ਤੇ ਜੇ ਤੁਸੀਂ ਕਹੋ ਕਿ ਉਹਦੇ 'ਚ ਕੋਈ ਡਰ ਖਤਰਾ ਕੋਈ ਨਹੀਂ ਇੱਦਾਂ ਦਾ ਹੈਗਾ, ਤੁਸੀਂ ਜਦੋਂ ਵੀ ਕਿਸੇ ਨੂੰ ਚਾਹੀਦੀ ਮੈਂ ਭੇਜਾਂਗਾ ਜੀ। ਸਾਡੇ ਨਾਲ ਜੀ ਸ਼ਾਹਿਦ ਇਕਬਾਲ ਸਾਹਿਬ ਵੀ ਹੈ, ਜਿਹੜੇ ਕਿ ਇਹਨਾਂ ਨੂੰ ਐਂਟਰਟੇਨ ਕਰ ਰਹੇ ਆ ਔਰ ਮੁਖਤਲਿਫ ਪਿੰਡਾਂ ਦੇ ਵਿੱਚ ਲੈ ਕੇ ਜਾ ਰਹੇ ਆ। ਇਹਨਾਂ ਕੋਲ ਪੁੱਛਦੇ ਆ ਜੀ ਕਿ ਇਹਨਾਂ ਨਾਲ ਸਰਦਾਰਾਂ ਦਾ ਔਰ ਸਰਦਾਰਾਂ ਨਾਲ ਲੋਕਾਂ ਦਾ ਰਵੱਈਆ ਕੈਸਾ ਸੀ। ਜੀ ਸ਼ਾਹ ਸਾਹਿਬ, अस्सलाम वालेकुम जी। जी मेरा नाम शाहिद इकबाल है जी, तो मेरा पिंड है नरंगाबाद, 82 जीम नरंगाबाद। जरनैल सिंह चीमा साहब जी मेरे बहुत पुराने दोस्त ने, ठीक है। तो और इन्हों की बड़ी ही ख्वाहिश सी, बड़ी देर तो दरीना ख्वाहिश सी कि मैं अपना लਹਿੰਦੇ पंजाब तो विजिट करा, अपना पिछोकड़ नूं मिलां, अपने पिंड देखा, अपने खेत देखा, ठीक है। इन्हों का मुहब्बत है, इन्हों का प्यार है, जिहड़ा ये चीज़ नूं लैके इन्हों इत्थे लਹਿੰਦੇ पंजाब आ गया, ठीक है। तो असीं इन्हों का बड़ा जी आया कहंदे ने, वैलकम कहने इन्हों, ठीक है। तो इन्हों बहुत सारे लोग मिलना चाह रहे हैं, इन्हों के बहुत सारे दोस्त ने इत्थे लਹਿੰਦੇ पंजाब दे विच। तो जिस तरह ये कहते, मेरा ये व्यूज़ ये ने कि मैं कहना चाहना कि जिस तरह साढ़े सिख सरदार भाइयों वास्ते लਹਿੰਦੇ पंजाब वालियां ने करतारपुर एक राहदारी खोली है, एक बहुत बड़ा उपराला किया वा, ठीक है, बहुत बड़ा गला।
ਠੀਕ ਹੈ। ਇਸੇ ਤਰ੍ਹਾਂ ਹੀ ਸਾਡੇ ਜਿਹੜੇ ਲਹਿੰਦੇ ਪੰਜਾਬ ਦੇ ਮੁਸਲਮਾਨ, ਹਾਂ, ਇਹਨਾਂ ਵਾਸਤੇ ਸਹੂਲਤ ਹੋਣੀ ਚਾਹੀਦੀ ਹੈ। ਵੀਜ਼ਾ ਪਾਲਿਸੀ ਵਿੱਚ ਨਰਮੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਸਾਡੀਆਂ ਦਰਗਾਹਾਂ ਨੇ ਉੱਥੇ, ਅਤੇ ਅਸੀਂ ਉਹਨਾਂ ਦਾ ਦੀਦਾਰ ਕਰਨਾ ਚਾਹੁੰਦੇ ਹਾਂ, ਜਾਣਾ ਚਾਹੁੰਦੇ ਹਾਂ ਅਸੀਂ, ਅਤੇ ਸਾਡੇ ਲਈ ਥੋੜ੍ਹਾ ਜਿਹੀ ਆਸਾਨੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਕਿ ਅਸੀਂ ਚੜ੍ਹਦੇ ਪੰਜਾਬ ਦੀ ਸਰਕਾਰ, ਪੰਜਾਬ ਗੌਰਮੈਂਟ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਕਿ ਉਹ ਇਹ ਸਾਡੇ ਲਹਿੰਦੇ ਪੰਜਾਬ ਵਾਲੇ ਜਿਹੜੇ ਵੀ ਵੀਰ ਨੇ ਉਹਨਾਂ ਲਈ ਵੀਜ਼ਾ ਪਾਲਿਸੀ 'ਚ ਥੋੜ੍ਹੀ ਜਿਹੀ ਨਰਮੀ ਕੀਤੀ ਜਾਵੇ। ਖਾਸ ਕਰ ਜਿਹੜੇ ਦਰਗਾਹ 'ਤੇ ਜਾਣਾ ਚਾਹੁੰਦੇ ਨੇ, ਕੋਈ ਆਪਣੇ ਜਾਣਾ ਚਾਹੁੰਦੇ ਨੇ, ਉਹਨਾਂ ਲਈ ਆਸਾਨੀ ਪੈਦਾ ਕੀਤੀ ਜਾਏ। ਬਸ ਇਹ ਮਜ਼ਹਬੀ ਅਕੀਦਤਮੰਦ ਜਿਹੜੇ ਲੋਕ ਜਾਣਾ ਚਾਹੁੰਦੇ ਉਹਨਾਂ ਲਈ ਵੀ ਇਸੇ ਤਰ੍ਹਾਂ ਆਸਾਨੀ ਹੋਣੀ ਚਾਹੀਦੀ ਹੈ ਜੀ। ਤੇ ਬਾਕੀ ਲੋਕਾਂ ਦਾ ਕੀ ਰੱਦੇ ਅਮਲ ਹੈ ਜੀ ਸਰਦਾਰਾਂ ਲਈ? ਲੋਕਾਂ ਲਈ ਵੀ ਬਹੁਤ ਜ਼ਿਆਦਾ ਲੋਕ ਇਹਨਾਂ ਨੂੰ ਪਿਆਰ ਕਰਦੇ ਨੇ। ਲੋਕ ਜਿਹੜੇ ਜਿੱਥੇ ਵੀ ਜਾਂਦੇ ਨੇ ਲੋਕ ਸੈਲਫੀਆਂ ਲੈਂਦੇ ਨੇ, ਠੀਕ ਹੈ। ਇਹਨਾਂ ਦੇ ਉਹ ਮਤਲਬ ਇਹਨਾਂ ਨੂੰ ਮਿਲਦੇ ਨੇ, ਉਹ ਵੇਖਦੇ ਨੇ ਕਿ ਕਿਤੇ ਇਹਨਾਂ ਦਾ ਪੁੱਛਦੇ ਨੇ ਤੁਸੀਂ ਕਿੱਥੋਂ ਆਏ ਹੋ, ਠੀਕ ਹੈ। ਉਹ ਮਤਲਬ ਉਹਨਾਂ ਦਾ ਇਹੀ ਹੁੰਦਾ ਕਿ ਜੇ ਸਾਨੂੰ ਪਤਾ ਚੱਲੇ ਕਿ ਸਾਡੇ ਕਿਤੇ ਪਿੰਡ ਦੇ ਜਾਂ ਲਾਗੇ ਛਾਗੇ ਕਿਤੇ ਏਰੀਏ ਦੇ ਤਾਂ ਨਹੀਂ ਹੈ, ਤੇ ਇਹਨਾਂ ਨੂੰ ਬਹੁਤ ਪਿਆਰ ਕਰਦੇ ਨੇ ਲੋਕ। ਉਹ ਬਾਇਦਾ ਮਤਲਬ ਲੋਕਾਂ ਨੂੰ ਬਹੁਤ ਜ਼ਿਆਦਾ ਬਹੁਤ ਚਾਹਤ ਕਰਦੇ ਨੇ ਲੋਕ। ਲਹਿੰਦੇ ਪੰਜਾਬ ਦੇ ਪੰਜਾਬੀ ਬਹੁਤ ਜ਼ਿਆਦਾ ਚਾਹਤ ਕਰਦੇ ਨੇ ਚੜ੍ਹਦੇ ਪੰਜਾਬ ਦੇ ਵੀਰਾਂ ਦੀ, ਔਰ ਅਸੀਂ ਉਹਨਾਂ ਨੂੰ ਵੈਲਕਮ ਕਹਿੰਦੇ ਆ। ਜਿਹੜਾ ਇੱਥੇ ਲਹਿੰਦੇ ਪੰਜਾਬ ਆਉਣਾ ਚਾਹੁੰਦੇ ਨੇ, ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਜਨਾਬ ਤੁਸੀਂ ਪਾਕਿਸਤਾਨ ਇੱਕ ਸੇਫ ਕੰਟਰੀ ਆ, ਇੱਥੇ ਕੋਈ ਇਸ਼ੂ ਨਹੀਂ ਹੈ, ਕੋਈ ਪ੍ਰੋਬਲਮ ਨਹੀਂ ਹੈ। ਜੋ ਵੀ ਇੱਥੇ ਆਮ ਆਵਾਮ ਤੋਂ ਲੈ ਕੇ ਸਾਡੀ ਫੋਰਸ ਤੱਕ ਜਿਹੜੀ ਉਹ ਪਿਆਰ ਕਰਨ ਵਾਲੇ ਲੋਕ, ਸਾਡੀ ਜਿਹੜੀ ਫੋਰਸ ਹੈ ਉਹ ਵੀ ਮੁਹੱਬਤ, ਮਤਲਬ ਇਹਨਾਂ ਨੂੰ ਬਹੁਤ ਇੱਜ਼ਤ ਇਮਾਨ ਦੇ ਨਾਲ ਉਹਨਾਂ ਨੂੰ ਵੈਲਕਮ ਅਸੀਂ ਮਤਲਬ ਕਹਿੰਦੇ ਨੇ। ਉਸ ਤੋਂ ਇਲਾਵਾ ਅਸੀਂ ਇਹ ਮੈਂ ਕਹਿਣਾ ਚਾਹੁੰਦਾ ਵਾਂ ਕਿ ਇੱਥੇ ਪਾਕਿਸਤਾਨ ਇਜ਼ ਏ ਸੇਫ ਕੰਟਰੀ, ਠੀਕ ਹੈ, ਪੀਸਫੁਲ ਕੰਟਰੀ ਆ। ਇੱਥੇ ਲੋਕ ਬਹੁਤ ਮੁਹੱਬਤ ਕਰਦੇ ਨੇ। ਔਰ ਦੂਸਰੀ ਗੱਲ ਇਹ ਹੈ ਕਿ ਜਿੰਨਾ ਇਹ ਲਹਿੰਦਾ ਪੰਜਾਬ ਹੈ ਇਹ ਆਲਮੋਸਟ ਮਾਈਗ੍ਰੇਟਡ ਪੀਪਲ ਨੇ, ਜਿਹੜੇ ਚੜ੍ਹਦੇ ਪੰਜਾਬ ਤੋਂ ਇਹਨਾਂ ਦਾ ਲਿੰਕ ਹੈਗਾ ਵਾ, ਠੀਕ ਹੈ। ਸਾਰੇ ਲੋਕ ਆਪਣੇ ਚੜ੍ਹਦੇ ਪੰਜਾਬ ਦੇ ਨਾਲ ਮੁਹੱਬਤ ਰੱਖਦੇ ਆ। ਐਸੀ ਵਬਸਤਗੀ ਹੈ ਜਿਹੜੀ ਉਹ ਗਾਂ ਆਉਣ ਵਾਲੀ ਨਸਲ 'ਚ ਵੀ ਅੱਗੇ ਟਰਾਂਸਫਰ ਹੋ ਚੁੱਕੀ ਹੈ ਔਰ ਇਹ ਖਤਮ ਨਹੀਂ ਹੋਣ ਵਾਲੀ। ਹਾਂਜੀ, ਇਹ ਬਿਲਕੁਲ ਐਸੀ ਤੁਸੀਂ ਨਾਸਾ ਸਾਹਿਬ ਬਿਲਕੁਲ ਠੀਕ ਕਿਹਾ ਵਾ ਕਿ ਲੋਕ ਮੁਹੱਬਤ ਕਰਦੇ ਨੇ। ਪੀਪਲ ਟੂ ਪੀਪਲ ਕੰਟੈਕਟ ਮਤਲਬ ਹੋਣਾ ਚਾਹੀਦਾ ਵਾ। ਇਹ ਮਤਲਬ ਇਹਦਾ ਜਿਹੜਾ ਨਾ ਇਹ ਚੀਜ਼ ਜਿਹੜੀ ਹੈ ਵਾ, ਇਹ ਲੋਕਾਂ ਦੇ 'ਚ ਬਹੁਤ ਮੁਹੱਬਤ ਆ। ਸਾਨੂੰ ਸਿੱਖ ਸਰਦਾਰ ਵੀਰ ਸਾਡੇ ਭਰਾ ਨੇ, ਠੀਕ ਹੈ। ਅਸੀਂ ਇਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਅਸੀਂ ਇਹਨਾਂ ਨੂੰ ਵੈਲਕਮ ਕਰਦੇ ਹਾਂ ਹਮੇਸ਼ਾ। ਜਿਹੜਾ ਵੀ ਕੋਈ ਸਰਦਾਰ ਭਾਈ ਆਉਣਾ ਚਾਹੁੰਦਾ ਵਾ, ਉਹ ਕੋਈ ਮਤਲਬ ਇਹਨਾਂ ਦੇ ਮਤਲਬ ਅਗਰ ਕੁਛ ਡਰਾਇਆ ਜਾਂਦਾ ਵਾ ਕਿ ਜੀ ਪਾਕਿਸਤਾਨ ਇੱਦਾਂ ਵਾ, ਪਾਕਿਸਤਾਨ ਇੱਦਾਂ, ਪਾਕਿਸਤਾਨ ਬਿਲਕੁਲ ਇੱਦਾਂ ਦਾ ਨਹੀਂ ਹੈ। ਆ ਕੇ ਤੁਸੀਂ ਦੇਖੋ, ਆਣ ਕੇ ਜਿਹੜੇ ਤੁਸੀਂ ਦੇਖ ਕੇ ਜਾ ਰਹੇ ਨੇ, ਬਹੁਤ ਸਾਰੇ ਆਪਣੇ ਮੀਡੀਆ ਚੈਨਲ ਜਿਹੜੇ ਨੇ ਉਹਨਾਂ ਦੇ ਤੁਸੀਂ YouTube ਚੈਨਲ ਨੇ, ਨਾਸਰ ਢਿੱਲੋਂ ਪੰਜਾਬੀ ਲਹਿਰ, ਨਾਸਰ ਕਿਸਾਨਾਂ ਵਾਲੇ, ਠੀਕ ਹੈ, ਉਹਨਾਂ ਦਾ ਵੀ ਬਹੁਤ ਉਪਰਾਲਾ ਉਹ, ਠੀਕ ਹੈ। ਇਸ ਤੋਂ ਇਲਾਵਾ ਆਪਣੇ ਯਾਸਰ ਮਲਕ ਸਾਹਿਬ ਨੇ, ਉਹ ਵੀ ਬਹੁਤ ਕੰਮ ਕਰ ਰਹੇ ਨੇ ਵਧੀਆ। ਉਹਨਾਂ ਦੇ ਤੁਸੀਂ ਪੰਜਾਬੀ ਲਹਿਰ, ਦੇਸੀ ਇਨਫੋਟੇਨਰ, ਸਰਫਰਾਜ਼ ਸਾਹਿਬ ਸਾਰੇ, ਹਾਂ, ਦਰਦ ਪੰਜਾਬ, ਖਾਲਕ ਗੁੱਜਰ ਹਿੱਸੋਵਾਲੀਆ, ਸਾਰੇ ਉਹ ਸਾਰੇ ਇਸ 'ਤੇ ਵਰਕਿੰਗ ਕਰ ਰਹੇ। ਉਹਨਾਂ ਦਾ ਮੈਂ ਕਹਿੰਦਾ ਵਾ ਬਹੁਤ ਮੈਂ ਸ਼ੁਕਰੀਆ ਅਦਾ ਕਰਦਾ ਇਹਨਾਂ YouTube ਚੈਨਲ ਵਾਲਿਆਂ ਦਾ, ਜਿਨ੍ਹਾਂ ਨੇ ਲੋਕਾਂ ਦੇ ਵਿੱਚ ਇਹ ਅਗਾਹੀ ਪੈਦਾ ਕੀਤੀ ਕਿ ਲਹਿੰਦੇ ਪੰਜਾਬ ਦੇ, ਚੜ੍ਹਦੇ ਪੰਜਾਬ ਦੇ ਲੋਕ ਇੱਕ ਦੂਸਰੇ ਨੂੰ ਕਿੰਨੀ ਮੁਹੱਬਤ ਕਰਦੇ ਨੇ, ਠੀਕ ਹੈ। ਔਰ ਦੇਖੋ ਜੀ, ਇਹ ਜਿਹੜੀ ਚੁੰਡੀ ਹੈ ਨਾ ਇਹਨਾਂ ਚੈਨਲਾਂ ਨੇ ਵੱਢੀ ਆ, ਮੁਹੱਬਤ ਵਾਲੀ ਚੁੰਡੀ ਇਹਨਾਂ ਨੇ ਵੱਢੀ ਆ। ਪਹਿਲੇ ਨਹੀਂ ਸੀ ਲੋਕ ਪਤਾ। ਹੁਣ ਮੈਂ ਤੁਹਾਨੂੰ ਦੱਸਦਾ ਚੀਮਾ ਸਾਹਿਬ ਕਿ ਪਹਿਲੇ ਜਦੋਂ ਆਪਾਂ ਗੱਲ ਕਰਦੇ ਸੀ ਨਾ ਤੇ ਬੜਾ ਹੈਰਾਨ ਹੁੰਦੇ ਸੀ ਵੀ ਯਾਰ ਇਹ ਤਾਂ ਉਹ ਵੀ ਉਹੀ ਕਹਿੰਦੇ, ਉਹ ਵੀ ਇਹੀ ਕਹਿੰਦੇ, ਅਸੀਂ ਸੇਮ। ਜਿਹੜੀ ਹੁਣ ਤਾਂ ਕੋਈ ਬੰਦਾ ਐਸਾ ਹੋ ਜਿਹਦੇ ਕੰਟੈਕਟ ਵਿੱਚ ਕੋਈ ਸਰਦਾਰ ਨਾ ਹੋਊਗਾ, ਬਿਲਕੁਲ ਉਹ ਬੰਦਾ ਹੋਊਗਾ ਜਿਹਦੇ ਕੋਲ ਹਲੇ ਟੈਲੀਫੋਨ ਨਹੀਂ ਹੈਗਾ ਜਾਂ WhatsApp ਨਹੀਂ ਚਲਾਉਂਦਾ ਹੈਗਾ, ਵਰਨਾ ਹਰ ਬੰਦਾ ਜਿਹੜਾ ਇਹਨਾਂ ਨਾਲ ਰਾਬਤੇ 'ਚ ਆ। ਵੇਖੋ ਜੀ, ਮੈਂ ਕੱਲ੍ਹ ਉਹ ਦੱਸਦਾ ਵਾਂ ਵੀ ਜਿਹੜਾ ਤੁਸੀਂ ਇਹ ਉਪਰਾਲਾ ਕੀਤਾ ਹੋਵੇ, 5-6 ਜਾਣੇ 7-8 ਨੇ, ਜਿਨ੍ਹਾਂ 'ਚ ਮੈਂ ਬਹੁਤ ਜਾਣਾ ਆਪ, ਉਹ ਨਾਸਰ ਢਿੱਲੋਂ ਹੋਣੀ ਨੇ, ਜੇ ਇਮਰਾਨ, ਬਹੁਤ ਜਾਣੇ ਨੇ। ਨਾਸਰ ਢਿੱਲੋਂ ਉਹਨਾਂ ਨੇ ਤਾਂ ਜੋ ਕਰ ਦਿੱਤਾ ਜੀ, ਉਹ ਤਾਂ ਆਮ ਬੰਦਾ। ਹਾਂ, ਵੀ ਇੰਨਾ ਵਧੀਆ ਇਹ ਉਪਰਾਲਾ ਵੇ। ਇਹਨਾਂ ਦੇ ਉਪਰਾਲੇ ਦੇ ਨਾਲ ਜਿਹੜੇ ਬੰਦੇ ਪਿਛਾਂਹ ਹਟੇ ਸਨ ਨਾ, ਉਹ ਦੁਬਾਰਾ ਜੁੜਨੇ ਸ਼ੁਰੂ ਹੋ ਗਏ ਨੇ। ਸਭ ਤੋਂ ਵੱਡੀ ਇਹ ਬਹੁਤ ਵੱਡੀ ਤੁਹਾਡੀ ਇਹ ਸਾਰਿਆਂ ਦੀ ਦੇਣ, ਔਰ ਇਹਨੂੰ ਇੱਦਾਂ ਹੀ ਰੱਖੋ, ਔਰ ਜਿਹੜੇ ਅੱਗੋਂ ਵੀ ਨਸਲ ਆਉਂਦੀ ਉਹ ਜੋੜਦੀ ਜਾਵੇ। ਇਹ ਸਾਰਾ ਤੁਹਾਡਾ ਉਪਰਾਲਾ ਜੀ। ਸਾਡੇ ਨਾਲ ਗਿੱਲ ਸਾਹਿਬ ਜੀ, ਸਾਡੇ ਵੱਡੇ ਵੀਰ ਇਫਤਖਾਰ ਹੁਸੈਨ ਗਿੱਲ ਸਾਹਿਬ, ਸਾਬਕ ਨਾਜ਼ਮ, ਚੱਕ ਨੰਬਰ 272, ਕਾਨਾ ਨਾਗ, ਫੈਸਲਾਬਾਦ, ਬੜੇ ਮਸ਼ਹੂਰ ਪਿੰਡ ਆ ਜੀ, ਹਰ ਲਿਹਾਜ਼ ਨਾਲ ਮਸ਼ਹੂਰ ਆ ਜੀ। ਇਹਨਾਂ ਕੋਲੋਂ ਵੀ ਪੁੱਛਦੇ ਆ ਵੀ ਇਹਨਾਂ ਨਾਲ ਸਰਦਾਰਾਂ ਦਾ ਔਰ ਸਰਦਾਰਾਂ ਨਾਲ ਲੋਕਾਂ ਦਾ ਰਵੱਈਆ ਕੈਸਾ ਸੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸਭ ਤੋਂ ਪਹਿਲੇ ਤਾਂ ਸ਼ੁਕਰੀਆ ਜਨਾਬ। ਇਸ ਤੋਂ ਬਾਅਦ ਮੈਂ ਸਰਦਾਰਾਂ ਨੂੰ ਇੱਥੇ ਪੰਜਾਬ 'ਚ, ਪਾਕਿਸਤਾਨ 'ਚ ਵੈਲਕਮ ਕਹਿਣਾ, ਖੁਸ਼ ਆਮਦੇਦ ਕਹਿਣਾ। ਚੜ੍ਹਦੇ ਪੰਜਾਬ ਦੇ, ਲਹਿੰਦੇ ਪੰਜਾਬ ਆਉਣ 'ਤੇ ਇਹਨਾਂ ਨੂੰ ਮੈਂ ਸਤਿ ਸ੍ਰੀ ਅਕਾਲ ਕਹਿਣਾ, ਔਰ ਇਹਨਾਂ ਨੂੰ ਖੁਸ਼ ਆਮਦੇਦ ਕਹਿਣਾ। ਇਹਨਾਂ ਨੂੰ ਮਿਲ ਕੇ ਅਸੀਂ ਔਰ ਸਾਡੇ ਵੱਡੇ ਬਜ਼ੁਰਗ ਬਹੁਤ ਖੁਸ਼ ਨੇ। ਸਾਡੇ ਬਜ਼ੁਰਗ 'ਤੇ ਯਕੀਨ ਕਰਕੇ ਜਾਣੋ, ਅੱਜ ਤਕਰੀਬਨ 8-10 ਦਿਨ ਹੋ ਗਏ, ਬਾਰ-ਬਾਰ ਪੁੱਛ ਰਹੇ ਨੇ ਸਾਨੂੰ ਕਿ ਹੋ ਜਾਂਦਾ ਬੰਦਾ ਦੇਖ ਕੇ। ਬਿਲਕੁਲ ਬਾਰ-ਬਾਰ ਪੁੱਛਣ ਰਹੇ ਨੇ ਕਿ ਸਰਦਾਰਾਂ ਨੇ ਕਿੱਦਣ ਆਉਣਾ।
ਕਿਦੋਂ ਸਾਨੂੰ ਸਰਦਾਰਾਂ ਨੂੰ ਮਿਲਾ ਰਹੇ ਜੇ। ਇਹਨਾਂ ਨਾਲ ਲਾਈਵ ਜਿਹੜੀ ਹੈ ਕਾਲ ਮਤਲਬ ਨੈਟ ਤੇ ਬਜ਼ੁਰਗ ਸਾਡੇ ਕਾਲ ਕਰਕੇ ਖੁਸ਼ ਹੁੰਦੇ ਰਹਿੰਦੇ ਨੇ। ਚੀਮਾ ਸਾਹਿਬ ਦੇ ਨਾਲ ਆਏ ਨੇ ਬਲਵੰਤ ਸਿੰਘ ਗਿੱਲ ਸਾਹਿਬ ਔਰ ਬਲਵਿੰਦਰ ਗਿੱਲ ਸਾਹਿਬ ਤਸ਼ਰੀਫ ਲਾਏ ਨੇ, ਜਿਹੜੇ ਸਾਡੀ ਬਰਾਦਰੀ ਨੇ, ਗਿੱਲ ਸਾਹਿਬ ਬਰਾਦਰੀ, ਚੀਮਾ ਸਾਹਿਬ ਵੀ ਸਾਡੇ ਬਰਾਦਰੀ ਨੇ, ਸਾਡੇ ਭਾਈ ਨੇ। ਹਾਂਜੀ, ਬਰਾਦਰੀ ਇੱਕ ਹਾਂਜੀ। ਸਾਡਾ ਬਸ ਮੁਲਕ ਵੇਖਣ ਨੂੰ ਹੀ ਦੋ ਨੇ, ਲੇਕਿਨ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਸਾਡਾ ਕਲਚਰ, ਸਾਡਾ ਰਹਿਣ ਸਹਿਣ, ਸਾਡਾ ਮਿਲਣ ਗਿਲਣ, ਸਾਡੀ ਹਰ ਚੀਜ਼ ਜਿਹੜੀ ਆ ਉਹ ਸਾਂਝੀ ਆ, ਇਕੱਠੀ ਆ। ਸਾਡਾ ਇੱਕ ਕਹਿ ਲਓ ਕਿ ਇੱਕ ਲੀਕ ਹੀ, ਜਿੱਦਾਂ ਤੁਸੀਂ ਭਾਈ ਹੁਣਾਂ ਕਿਹਾ ਨਾ ਕਿ ਇੱਕ ਲੀਕ ਵੱਜੀ ਆ ਇੱਥੇ ਸਾਡੇ ਲਈ, ਇੱਕ ਇਹ ਲੀਕ ਵੱਜ ਗਈ ਆ। ਮੈਂ ਕਹਿੰਦਾ ਇਹ ਲੀਕ ਪਾਰ ਕਰਨ ਲਈ, ਅੰਦਰ ਜਾਣ ਲਈ, ਲੀਕ ਦੇ ਔਰ ਬਾਹਰ ਜਾਣ ਲਈ ਆਸਾਨੀਆਂ ਸਾਡੀ ਗੌਰਮੈਂਟ ਨੂੰ ਚਾਹੀਦਾ। ਦਿਲਾਂ ਦੀ ਲੀਕ ਇਨਸ਼ਾਅੱਲਾ ਬਿਲਕੁਲ ਦਿਲਾਂ ਦੀ ਲੀਕ ਮੁੱਕ ਗਈ ਆ। ਮੈਂ ਕਹਿੰਦਾ ਕਿ ਸਾਡੀ ਗੌਰਮੈਂਟ ਨੂੰ ਇਸ ਲੀਕ ਦੇ ਅੰਦਰ ਜਾਣ ਲਈ, ਚੜ੍ਹਦੇ ਪੰਜਾਬ ਜਾਂ ਲਹਿੰਦੇ ਪੰਜਾਬ ਆਉਣ ਵਾਸਤੇ ਆਸਾਨੀਆਂ ਪੈਦਾ ਕਰਨੀਆਂ ਚਾਹੀਦੀਆਂ। ਉਹ ਬਾਰੀਆਂ ਖਿੜਕੀਆਂ ਦਰਵਾਜ਼ੇ ਸਾਰੇ ਖੋਲ੍ਹ ਦੇਣ ਤਾਂ ਕਿ ਇਸ ਪਾਕ ਧਰਤੀ ਤੇ ਜਿਹੜੇ ਆ ਨਾ ਉਧਰ ਸਾਡੇ ਬਰਾਦਰੀ ਦੇ ਵੀਰ ਉਹ ਇਸ ਆ ਕੇ ਪਾਕ ਧਰਤੀ ਤੇ ਨਨਕਾਣਾ ਸਾਹਿਬ ਆ ਕੇ ਆਪਣਾ ਸਲਾਮ ਕਰਨ। ਖੁੱਲ੍ਹ ਕੇ ਇਹਨਾਂ ਨੂੰ ਜਿਹੜਾ ਨਾ ਆਜ਼ਾਦੀ ਦਿੱਤੀ ਜਾਣੀ ਚਾਹੀਦੀ ਆ। ਇੱਕ ਕਾਰਡ ਦੇਣ ਜਿਹਦੇ 'ਤੇ ਇਹਨਾਂ ਦਾ ਆਉਣਾ ਜਾਣਾ ਜਿਹੜਾ ਨਾ ਆਸਾਨ ਹੋਵੇ। ਇਹਦੇ ਨਾਲ ਹੀ ਮੈਂ ਜਨਾਬ ਦਾ ਔਰ ਚੀਮਾ ਸਾਹਿਬ ਦਾ ਔਰ ਮਲਵਿੰਦਰ ਸਿੰਘ ਗਿੱਲ ਸਾਹਿਬ ਦਾ, ਸਾਰਿਆਂ ਦਾ ਮੈਂ ਸ਼ੁਕਰੀਆ ਅਦਾ ਕਰਦਾ ਕਿ ਇਹ ਸਾਡੇ ਮੁਲਕ 'ਚ, ਸਾਡੇ ਪੰਜਾਬ 'ਚ ਸਾਡੇ ਕੋਲ ਇੱਥੇ ਤਸ਼ਰੀਫ ਲਿਆਏ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਇਹਨਾਂ ਨੇ ਸਾਡੇ ਮੁਲਕ ਨੂੰ, ਸਾਡੇ ਪੰਜਾਬ ਨੂੰ ਟਾਈਮ ਦਿੱਤਾ। ਸ਼ੁਕਰੀਆ। ਮੈਂ ਜੀ ਆਖਰ ਦੇ ਵਿੱਚ ਇੱਕ ਗੱਲ ਕਹਿਣਾ ਚਾਹਾਂਗਾ ਕਿ ਜਿਹੜਾ ਇੱਕ ਪ੍ਰੋਪੇਗੈਂਡਾ, ਜਿਹੜਾ ਮੁਖਾਲਫੀਨ ਲੋਕ ਹੀ ਆ ਜਿਹੜੇ ਨਹੀਂ ਚਾਹੁੰਦੇ ਕਿ ਪਾਕਿਸਤਾਨ ਔਰ ਇੰਡੀਆ ਦੀ ਆਵਾਮ ਇੱਕ ਦੂਜੇ ਦੇ ਨੇੜੇ ਹੋਵੇ, ਉਹਨਾਂ ਨੇ ਮੁਖਤਲਿਫ ਕਿਸਮ ਦੇ ਪ੍ਰੋਪੇਗੈਂਡੇ, ਜਿਨ੍ਹਾਂ ਵਿੱਚ ਇੱਕ ਲੇਟੈਸਟ ਜਿਹੜਾ ਪ੍ਰੋਪੇਗੈਂਡਾ ਇਹ ਆ ਕਿ ਜੀ ਕਰੋਨਾ ਦੇ ਬਾਇਸ ਜਿਹੜਾ ਕਰਤਾਰਪੁਰ ਦਾ ਲਾਂਘਾ ਬੰਦ ਕਰ ਦਿੱਤਾ। ਕੋਈ ਹਕੀਕਤ ਨਹੀਂ ਇਸ ਗੱਲ ਦੇ ਵਿੱਚ। ਅਸੀਂ ਕੱਲ੍ਹ ਜਾ ਕੇ ਆਏ ਹਾਂ, ਬਿਲਕੁਲ ਕੋਈ ਰੌਲਾ ਨਹੀਂ ਹੈਗਾ। ਉਹਦੇ ਵਿੱਚ ਇੱਦਾਂ ਆ ਜੀ ਕਿ ਇਹ ਜਿਹੜੇ ਲੋਕ ਕਹਿੰਦੇ ਆ ਕਿ ਜਿਹੜਾ ਪਾਕਿਸਤਾਨ ਦੇ ਪਾਸਪੋਰਟ ਤੇ ਮੋਹਰ ਲੱਗੀ ਤਾਂ ਪਾਕਿਸਤਾਨ ਦੇ ਹੋਰ ਕਿਸੇ ਕੰਟਰੀ 'ਚ ਨਹੀਂ ਜਾ। ਇੱਕ ਤਾਂ ਇਹ ਝੂਠ ਆ। ਦੂਸਰਾ, ਅਗਰ ਇਹ ਝੂਠ ਆ ਨਾ, ਉਹ ਲੋਕਾਂ ਨੇ ਪ੍ਰੋਪੇਗੈਂਡਾ ਬਣਾਇਆ। ਮੈਂ ਪਾਕਿਸਤਾਨ ਦੀ ਗੌਰਮੈਂਟ ਅੱਗੇ ਅਪੀਲ ਕਰਦਾ ਕਿ ਆਪਾਂ ਕੰਮ ਹੀ ਉਹ ਕਰ ਦਈਏ ਜਿੱਥੇ ਪਾਸਪੋਰਟ ਦੀ ਨੌਬਤ ਨਾ ਆਵੇ। ਬਿਲਕੁਲ ਆਪਾਂ ਉਸ ਚੀਜ਼ ਤੇ ਐਂਟਰੀ ਦੇ ਦਈਏ ਪਾਕਿਸਤਾਨ ਇੰਡੀਆ ਵਾਲਿਆਂ ਨੂੰ, ਚੜ੍ਹਦੇ ਪੰਜਾਬ ਵਾਲਿਆਂ ਨੂੰ, ਜਿੱਥੇ ਉਹ ਇਹ ਪਾਸਪੋਰਟ ਵਾਲਾ ਪੰਗਾ ਹੀ ਨਾ ਪਾਉਣ, ਕਿਉਂਕਿ ਉੱਥੇ ਨਾ ਤਾਂ ਕਿ ਉਹਨਾਂ ਦੀ ਅਸਲੀਅਤ ਵੀ ਸਾਹਮਣੇ ਆ ਜਾਵੇ ਕਿ ਜਿਹੜਾ ਝੂਠ ਜਿਹੜਾ ਸਾਡੇ ਤੇ ਥੱਪਣ ਡਏ ਆ, ਇਹ ਚੀਜ਼ ਹੈ ਨਹੀਂ ਸੀਗੀ। ਬਹੁਤ ਸ਼ੁਕਰੀਆ ਜੀ। ਸਾਡੇ ਨਾਲ ਗੱਲਾਂ ਬਾਤਾਂ ਤੇ ਹੋਰ ਵੀ ਅਸੀਂ ਜਿੰਨੀਆਂ ਚਾਹੀਏ ਕਰ ਲਈਏ, ਮੁੱਕਦੀਆਂ ਨਹੀਂ ਸ਼ਾਮ ਤੱਕ। ਇਹਨਾਂ ਕੋਲ ਟਾਈਮ ਥੋੜ੍ਹਾ ਜੀ। ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਕਿ ਸਾਡੇ ਨਾਲ ਇਹਨਾਂ ਨੂੰ ਅੱਜ ਸਾਨੂੰ ਮਤਲਬ ਦਫ਼ਤਰ ਸਾਡੇ ਆਏ ਅਤੇ ਸਾਨੂੰ ਟਾਈਮ ਦਿੱਤਾ ਜੀ। ਬਹੁਤ ਸ਼ੁਕਰੀਆ ਜੀ ਚੀਮਾ ਸਾਹਿਬ, ਬਹੁਤ ਸ਼ੁਕਰੀਆ ਜੀ।